ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਹ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੱਚੈ ਭਾਵ ਦੇ ਦਰ ਸੱਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ ਗੁਰਮੁਖ ਸੱਚੈ ਭਾਵ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੱਚੇ ਭਾਵ ਦੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਪਿਆਰ ਵਾਲੇ ਸਿੱਖਾਂ ਨੇ ਜੀਵਨ ਦੇ ਅੰਦਰ ਗੁਰਮੁਖਤਾਈ ਧਾਰਨ ਕੀਤੀ ਹੈ, ਮਹਾਰਾਜ ਸਾਹਿਬ ਜੀ ਦੇ ਸਨਮੁਖ ਮਨ ਬਾਣੀ ਸਰੀਰ ਕਰਕੇ ਹੋ ਕਰਕੇ ਰਹਿੰਦੇ ਹੈ। ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖਤਾ ਨਹੀਂ ਜੀਵਨ ਵਿੱਚ ਧਾਰਨ ਕਰਦੇ। ਕਦੇ ਵੀ ਸਤਿਗੁਰੂ ਜੀ ਦਾ ਦਰ ਛੱਡ ਕੇ ਹੋਰ ਦਰ ਤੇ ਭਟਕਦੇ ਨਹੀਂ। ਜਿਨ੍ਹਾਂ ਗੁਰਮੁਖਾਂ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਨ੍ਹਾਂ ਨੇ ਰੋਮ ਰੋਮ ਕਰਕੇ ਪ੍ਰਮਾਤਮਾ ਦਾ ਸਿਮਰਨ ਕੀਤਾ। ਸਰੀਰ ਦੇ ਉੱਪਰ ਜਿਤਨੇ ਵੀ ਰੋਮ ਹਨ, ਹਰ ਇੱਕ ਰੋਮ ਰਸਨਾਰੂਪ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ, ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਐਸੀ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਵੈਰ ਵਿਰੋਧ ਗਵਾਵੈ। ਕਿਸੇ ਨਾਲ ਝਗੜਾ ਨਹੀਂ ਕਰਦੇ, ਕਿਸੇ ਨਾਲ ਵੀ ਮਨ ਵਿੱਚ ਵੈਰ ਭਾਵਨਾ ਨਹੀਂ ਰੱਖਦੇ। ਨਿਰਵੈਰ ਹੋ ਕੇ ਆਪਣਾ ਜੀਵਨ ਨਿਰਵਾਹ ਕਰਦੇ ਹੈ। ਕਿਉਂਕਿ ਜੀਵਨ ਦੇ ਅੰਦਰ ਜਦੋਂ ਗੁਰਮੁਖਤਾਈ ਪ੍ਰਾਪਤ ਹੁੰਦੀ ਹੈ ਤਾਂ ਹੀ ਅਸਲ ਦੀ ਵੀ ਜੀਵ ਨੂੰ ਸਵੈ ਸਰੂਪ ਦੀ ਪਹਿਚਾਣ ਹੁੰਦੀ ਹੈ। ਨਹੀਂ ਤਾਂ ਮਨਮੁਖਤਾਈ ਧਾਰਨ ਕਰਨੇ ਕਰਕੇ ਪਰਮੇਸ਼ਰ ਦਾ ਕਦੇ ਵੀ ਭੈ ਨਹੀਂ ਮੰਨਦਾ। ਮਨ ਆਈਆਂ ਹੀ ਕਰਦਾ ਰਹਿੰਦਾ ਹੈ ਜੀਵਨ ਭਰ। ਪਰ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਜੀਵਨ ਦੇ ਅੰਦਰ ਗੁਰਮੁਖਤਾਈ ਬਖਸ਼ਿਸ਼ ਕਰਦੇ ਹਨ ਆਪਣਾ ਉਪਦੇਸ਼ ਦੇ ਕਰਕੇ, ਤਾਂ ਹੀ ਸਾਧ ਸੰਗਤ ਜੀ ਆਪਣੇ ਸਰੂਪ ਦੀ ਪਹਿਚਾਣ ਕਰਦਾ ਹੈ। ਫਿਰ ਸਮਝ ਪੈ ਜਾਂਦੀ ਹੈ ਕਿ ਜਿਹੜੀ ਜੋਤ ਮੇਰੇ ਅੰਦਰ ਹੈ ਪ੍ਰਮਾਤਮਾ ਦੀ, ਹੋਰ ਜੀਵਾਂ ਦੇ ਅੰਦਰ ਵੀ ਉਹੋ ਹੀ ਜੋਤ ਵਰਤ ਰਹੀ ਹੈ। ਜਦੋਂ ਇਹ ਸਮਝ ਪੈ ਜਾਂਦੀ ਫਿਰ ਕਿਸੇ ਨਾਲ ਵੀ ਈਰਖਾ ਨਹੀਂ ਕਰਦਾ, ਕਿਸੇ ਨਾਲ ਝਗੜਾ ਨਹੀਂ ਕਰਦਾ, ਕਿਸੇ ਪ੍ਰਤੀ ਵੀ ਵੈਰ ਭਾਵਨਾ ਨਹੀਂ ਮਨ ਦੇ ਅੰਦਰ ਧਾਰਨ ਕਰਦਾ ਕਿ ਵੈਰ ਮੈਂ ਆਪਣੇ ਨਾਲ ਹੀ ਕਮਾਵਾਂ, ਮੈਂ ਆਪਣੇ ਨਾਲ ਹੀ ਕਿਉਂ ਈਰਖਾ ਕਰਾਂ। ਹਰ ਘਟ ਦੇ ਅੰਦਰ ਪ੍ਰਮਾਤਮਾ ਦੀ ਜੋਤ ਨਜ਼ਰ ਆਉਣ ਲੱਗ ਪੈਂਦੀ ਹੈ। ਤੇ ਐਸੇ ਜੀ ਗੁਰਮੁਖ ਪਿਆਰੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੇ ਹੈ। ਫਿਰ ਗੁਰਮੁਖਾਂ ਦਾ ਸੁਭਾਅ ਹੁੰਦਾ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਕਦੇ ਵੀ ਪ੍ਰਮਾਤਮਾ ਦੇ ਕੀਤੇ ਹੋਏ ਤੇ ਸ਼ਿਕਵਾ ਨਹੀਂ, ਕਿਸੇ ਪ੍ਰਕਾਰ ਕੋਈ ਸ਼ੱਕ ਨਹੀਂ ਮਨ ਦੇ ਅੰਦਰ ਧਾਰਨ ਕਰਨਾ। ਪਰਮਾਤਮਾ ਦੀ ਰਜ਼ਾ ਨੂੰ ਸਤ ਕਰਕੇ ਮੰਨਣਾ ਇਹ ਗੁਰਮੁਖਾਂ ਦਾ ਸੁਭਾਅ ਹੈ, ਉਹਨਾਂ ਦਾ ਜੀਵਨ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਐਸੀ ਗੁਰਮੁਖਾਂ ਪ੍ਰਤੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ।
ਹਜੂਰ ਕਹਿੰਦੇ ਹਨ ਗੁਰਮੁਖ ਸੱਚੇ ਭਾਵ ਦੇ। ਉਹ ਸੱਚੇ ਅਕਾਲ ਪੁਰਖ ਪਰਮਾਤਮਾ ਜੀ ਨੂੰ ਪਾਉਂਦੇ ਹਨ ਜਿਨ੍ਹਾਂ ਨੇ ਜੀਵਨ ਦੇ ਅੰਦਰ ਗੁਰਮੁਖਤਾਈ ਧਾਰਨ ਕੀਤੀ ਹੈ। ਸਦਾ ਹੀ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕੇ ਜੀਵਨ ਨਿਰਵਾਹ ਕਰਦੇ ਹਨ। ਦਰ ਸੱਚੈ ਸਚਿਆਰ। ਪਰਮਾਤਮਾ ਦੇ ਸੱਚੇ ਦਰ ਤੇ ਉਹ ਸਚਿਆਰ ਹੋ ਗਏ ਐ। ਕਦੇ ਵੀ ਉਹਨਾਂ ਨੂੰ ਮੁਨਕਰ ਨਹੀਂ ਹੋਣਾ ਪਿਆ ਜਿਨ੍ਹਾਂ ਨੇ ਜੀਵਨ ਦੇ ਅੰਦਰ ਗੁਰਮੁਖਤਾਈ ਨੂੰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਜੀਵਨ ਭਰ ਸੱਚ ਦਾ ਆਸਰਾ ਲਿਆ, ਸੱਚੇ ਮਾਰਗ ਤੇ ਚੱਲੇ, ਸੱਚਾ ਪਰਮੇਸ਼ਰ ਦਾ ਨਾਮ ਜਪਿਆ, ਸੱਚੀ ਮਹਾਰਾਜ ਜੀ ਦੀ ਸਤ ਸੰਗਤ ਕੀਤੀ ਹੈ। ਜੀਵਨ ਦੇ ਅੰਦਰ ਵੀ ਪ੍ਰਤੱਖ ਵੀ ਸੱਚੀ ਧਰਮ ਦੀ ਕਿਰਤ ਕਰਦੇ ਆ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਦਰ ਸੱਚਾ, ਪਰਮਾਤਮਾ ਦੀ ਸੱਚੇ ਦਰ ਦੇ ਉੱਪਰ ਪ੍ਰਵਾਨ ਹਨ। ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਮੰਨਣ ਯੋਗ ਹੋ ਗਏ ਐ। ਕਦੇ ਵੀ ਉਹਨਾਂ ਨੂੰ ਮੁਨਕਰ ਨਹੀਂ ਹੋਣਾ ਪਿਆ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਪਦੇਸ਼ ਦਿੱਤਾ, ਹੇ ਪ੍ਰਾਣਾ ਧਾਰੀ ਜੀਵ, ਜੀਵਨ ਦੇ ਅੰਦਰ ਐਸੇ ਕਰਮ ਕਮਾ ਜਿਨ੍ਹਾਂ ਕਰਕੇ ਪ੍ਰਮਾਤਮਾ ਦੇ ਘਰ ਵਿੱਚ ਤੈਨੂੰ ਮੁਨਕਰ ਨਾ ਹੋਣਾ ਪਵੇ, ਜਿਨ੍ਹਾਂ ਕਰਕੇ ਤੈਨੂੰ ਸ਼ਰਮਿੰਦਗੀ ਨਾ ਸਹਿਣ ਕਰਨੀ ਪਵੇ। ਸੋਈ ਕੰਮ ਕਮਾਏ ਜਿਤ ਮੁਖ ਉਜਲਾ। ਜਿਸ ਕਰਕੇ ਪ੍ਰਮਾਤਮਾ ਦੇ ਘਰ ਵਿੱਚ ਤੇਰਾ ਮੁਖ ਉਜਲਾ ਹੋ ਜਾਵੇ, ਐਸੀ ਸ਼ੁਭ ਕਰਮਾਂ ਨੂੰ ਕਮਾ। ਤੋ ਐਸੇ ਗੁਰਮੁਖ ਪਿਆਰਿਆਂ ਨੇ ਜੀਵਨ ਦੇ ਅੰਦਰ ਸ਼ੁਭ ਕਰਮਾਂ ਨੂੰ ਧਾਰਨ ਕੀਤਾ। ਦਦ ਸੱਚੈ ਸਚਿਆਰ, ਉਹ ਸਚਿਆਰ ਬਣੇ ਪ੍ਰਮਾਤਮਾ ਦੇ ਘਰ ਵਿੱਚ। ਤੇ ਜਿਹੜੇ ਮਨਮੁਖ ਜੀਵ ਝੂਠੇ ਹਨ, ਸਾਧ ਸੰਗਤ ਜੀ ਝੂਠੀ ਸੰਗਤ ਕਰਦੇ ਐ, ਫਿਰ ਝੂਠੇ ਹੀ ਸੰਸਾਰ ਦੇ ਨਾਲ ਪਿਆਰ ਕਰਦੇ ਨੇ ਔਰ ਝੂਠਾ ਹੀ ਉਹਨਾਂ ਨੇ ਜੀਵਨ ਦੇ ਅੰਦਰ ਰਸਤਾ ਧਾਰਨ ਕੀਤਾ ਹੈ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਤਿੰਨਾਂ ਪ੍ਰਤੀ ਵੀ ਬਚਨ ਕਹੇ ਆ। ਉਹਨਾਂ ਨੂੰ ਅੰਤ ਦੇ ਵਿੱਚ ਝੂਠਿਆਂ ਵਿੱਚ ਕੂੜਿਆਂ ਵਿੱਚ ਹੀ ਜਾ ਕਰਕੇ ਮਿਲਣ ਦਾ ਉਹਨਾਂ ਨੂੰ ਜਿਹੜਾ ਹੈ ਅਵਸਰ ਮਿਲਦਾ ਹੈ। ਕਦੀ ਸਚਿਆਰ ਨਹੀਂ ਹੋ ਸਕਦੇ। ਪਰਮਾਤਮਾ ਉਹਨਾਂ ਕੂੜੇ ਜੀਵਾਂ ਨੂੰ ਕੂੜਿਆਂ ਦੇ ਵਿੱਚ ਹੀ ਜਾ ਕੇ ਮਿਲਾ ਦਿੰਦਾ ਹੈ। ਕਦੇ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਦੀ ਗੋਦ ਦਾ ਨਿੱਘ ਨਹੀਂ ਕਦੇ ਪ੍ਰਾਪਤ ਹੋ ਸਕਦਾ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਪਿਆਰ ਮਿਲਦਾ ਹੈ। ਤੋ ਇਸ ਲਈ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਗੁਰਮੁਖ ਸੱਚਾ ਭਾਵ ਦੇ, ਦਰ ਸੱਚਾ ਸਚਿਆਰ। ਐ ਗੁਰਸਿੱਖੋ, ਜਿਨ੍ਹਾਂ ਨੇ ਸੱਚ ਦੇ ਮਾਰਗ ਤੇ ਚੱਲਣਾ ਕੀਤਾ, ਗੁਰਮੁਖ ਪਿਆਰੇ ਮਹਾਰਾਜ ਸਾਹਿਬ ਜੀ ਨੂੰ ਪਾਉਂਦੇ ਹਨ। ਸਾਜਨ ਮਨ ਆਨੰਦ ਹੈ। ਉਹ ਸੱਚੇ ਸੱਜਣ ਹਨ, ਬੰਦਗੀ ਕਰਨ ਵਾਲੇ, ਗੁਰਮੁਖਤਾਈ ਨੂੰ ਧਾਰਨ ਕਰਨ ਵਾਲੇ। ਉਹਨਾਂ ਦੇ ਹਿਰਦੇ ਅੰਦਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਇੱਕ ਰਸ ਪਰਮੇਸ਼ਰ ਦੇ ਸਰੂਪ ਦਾ ਆਨੰਦ ਬਣਿਆ ਰਹਿੰਦਾ ਹੈ, ਜੋ ਆਨੰਦ ਕਹਿਣੀ ਕਥਨੀ ਤੋਂ ਬਾਹਰ ਹੈ। ਰਸਨਾ ਦੇ ਨਾਲ ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਕਲਮ ਦੇ ਨਾਲ ਲਿਖ ਕੇ ਨਹੀਂ ਬਿਆਨ ਕੀਤਾ ਜਾ ਸਕਦਾ। ਐਸਾ ਮਹਾਰਾਜ ਕਹਿੰਦੇ ਘਣਾ ਆਨੰਦ ਹੈ। ਗੁਰ ਕਾ ਸ਼ਬਦ ਵਿਚਾਰ, ਕਿਉਂਕਿ ਉਹ ਗੁਰੂ ਸ਼ਬਦ ਦੇ ਵਿਚਾਰ ਕਰਦੇ ਹਨ। ਸਾਧ ਸੰਗਤ ਜੀ, ਜਦੋਂ ਤੱਕ ਗੁਰੂ ਸ਼ਬਦ ਦੀ ਵਿਚਾਰ ਨਾ ਕਰੀਏ, ਮਹਾਰਾਜ ਸਾਹਿਬ ਜੀ ਕਹਿੰਦੇ ਦਰਸ਼ਨ ਕਰਨੇ ਮਾਤਰ ਕੱਲਾ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਸ਼ਰਧਾ ਮਨ ਦੇ ਵਿੱਚ ਧਾਰਨ ਕਰਕੇ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰੇ। ਮਹਾਰਾਜ ਸਾਹਿਬ ਜੀ ਨੇ ਮੈਨੂੰ ਉਪਦੇਸ਼ ਬਖਸ਼ਿਆ ਹੈ। ਮਨ ਵਿੱਚ ਐਸੀ ਭਾਵਨਾ ਹੋਵੇ, ਇਦਾਂ ਦੀ ਘਣੀ ਸ਼ਰਧਾ ਧਾਰਨ ਕੀਤੀ ਹੋਵੇ ਕਿ ਸਤਿਗੁਰੂ ਜੀ ਮੈਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਐਸੀ ਮਨ ਵਿੱਚ ਭਾਵਨਾ ਹੋਵੇ ਤੇ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਜੀਵ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ, ਮੁਕਤ ਹੋ ਜਾਂਦਾ ਹੈ। ਸਤਿਗੁਰਾਂ ਦਾ ਬਚਨ ਵੀ ਹੈ ਗੁਰਬਾਣੀ ਅੰਦਰ, ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਭਾਵੇਂ ਸਾਰਾ ਸੰਸਾਰ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਪਰ ਭਾਵਨਾ ਤੋਂ ਬਿਨਾਂ ਸਾਧ ਸੰਗਤ ਜੀ ਫਲ ਨਹੀਂ ਪ੍ਰਾਪਤ ਹੁੰਦਾ। ਜਿੰਨੀ ਦੇਰ ਤੱਕ ਮਨ ਵਿੱਚ ਸ਼ਰਧਾ ਨਹੀਂ ਧਾਰਨ ਕਰਦਾ, ਤਾਂ ਹੀ ਸਿਆਣੇ ਵਿਦਵਾਨ ਮਹਾਂਪੁਰਖਾਂ ਨੇ ਬਚਨ ਕਹੇ ਹਨ, ਸ਼ਰਧਾ ਭਗਤੀ ਦੀ ਜੜ ਹੈ। ਜਿਵੇਂ ਜੜ ਤੋਂ ਬਿਨਾਂ ਸਾਧ ਸੰਗਤ ਜੀ ਸੁਖ ਹਰਾ ਰੁੱਖ ਹਰਾ ਭਰਾ ਨਹੀਂ ਰਹਿ ਸਕਦਾ, ਨਾ ਉਹਦੇ ਤੋਂ ਛਾਂ ਮਿਲ ਸਕਦੀ ਹੈ, ਨਾ ਉਹਦੇ ਤੋਂ ਕੋਈ ਫਲ ਪ੍ਰਾਪਤ ਕੀਤਾ ਜਾ ਸਕਦਾ।
ਇਸੇ ਪ੍ਰਕਾਰ ਸ਼ਰਧਾ ਰੂਪ ਜੜ ਤੋਂ ਬਿਨਾ ਸਾਧ ਸੰਗਤ ਜੀ ਨਾ ਤਾਂ ਸ਼ਾਂਤੀ ਰੂਪ ਛਾਂ ਮਿਲ ਸਕਦੀ ਹੈ ਤੇ ਨਾ ਹੀ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਜੀਵਨ ਅੰਦਰ ਮਹਾਰਾਜ ਜੀ ਦੇ ਚਰਨਾਂ ਤੇ ਸ਼ਰਧਾ ਭਾਵਨਾ ਹੋਣੀ ਅਤਿਅੰਤ ਬਹੁਤ ਜ਼ਰੂਰੀ ਹੈ। ਸਾਧ ਸੰਗਤ ਜੀ ਸ਼ਰਧਾ ਤੋਂ ਬਿਨਾ ਭਾਵੇਂ ਮਹਾਰਾਜ ਜੀ ਦੀ ਕੁਲ ਦੇ ਵਿੱਚ ਹੀ ਪੈਦਾ ਹੋਏ ਨੇ ਪ੍ਰਿਥੀ ਚੰਦ ਜੀ, ਪਰ ਸ਼ਰਧਾ ਤੋਂ ਬਿਨਾ ਕੁਝ ਲਾਹਾ ਤਾਂ ਨਹੀਂ ਨਾ ਖੱਟ ਸਕੇ। ਸ਼ਰਧਾ ਨਹੀਂ ਸੀ ਇੱਕ ਮਨ ਦੇ ਅੰਦਰ, ਕੇਵਲ ਪਿਤਾ ਤੱਕ ਹੀ ਸਮਝਦੇ ਸਨ, ਤਾਂ ਹੀ ਬਾਰ-ਬਾਰ ਛਲ ਕਰਦੇ ਰਹਿੰਦੇ ਸੀ, ਤਾਂ ਹੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਨਹੀਂ ਸਨ ਮੰਨਦੇ, ਤਾਂ ਹੀ ਸਤਿਗੁਰੂ ਜੀ ਦੀ ਆਗਿਆ ਵਿੱਚ ਨਹੀਂ ਸੀ ਰਹਿ ਕੇ ਜੀਵਨ ਨਿਰਵਾਹ ਕਰਦੇ। ਸ਼ਰਧਾ ਨਹੀਂ ਸੀ ਮਨ ਦੇ ਅੰਦਰ। ਤੋ ਇਸੇ ਪ੍ਰਕਾਰ ਰਾਮ ਰਾਏ ਜੀ ਹੋਏ ਆ, ਉਹਨਾਂ ਦੇ ਮਨ ਵਿੱਚ ਵੀ ਸ਼ਰਧਾ ਨਹੀਂ ਸੀ। ਸ਼ਰਧਾ ਹਿਰਦੇ ਵਿੱਚ ਨਾ ਹੋਣੇ ਕਰਕੇ ਹੀ ਮਹਾਰਾਜ ਜੀ ਦੇ ਨਾਲ ਵੈਰ ਭਾਵਨਾ ਕਰਦੇ ਰਹੇ ਨੇ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਜੀ ਦੇ ਨਾਲ ਦਿੱਲੀ ਵਿੱਚ ਵੀ ਕਿੰਨੀ ਬਾਰ-ਬਾਰ ਈਰਖਾ ਕਰਦੇ ਰਹੇ ਨੇ। ਤੋ ਇਸ ਪ੍ਰਕਾਰ ਕਿੰਨੇ ਭਾਵੇਂ ਗੁਰੂ ਕੁਲ ਦੇ ਵਿੱਚ ਮਹਾਰਾਜ ਜੀ ਦੇ ਘਰ ਦੇ ਵਿੱਚ ਹੀ ਉਹਨਾਂ ਦਾ ਜਨਮ ਹੋਇਆ। ਸਾਧ ਸੰਗਤ ਜੀ ਸ਼ਰਧਾ ਤੋਂ ਰਹਿਤ ਹੋਣੇ ਕਰਕੇ ਉਹ ਨਹੀਂ ਕੁਝ ਪ੍ਰਾਪਤ ਕਰ ਸਕੇ, ਤੇ ਸਾਡਾ ਕਲਯੁਗੀ ਜੀਵਨ ਦਾ ਫਿਰ ਕੀ ਬਣੇਗਾ। ਇਹ ਤਾਂ ਗੁਰੂ ਘਰ ਦੇ ਵਿੱਚ ਜਨਮ ਲੈ ਕੇ ਵੀ ਸ਼ਰਧਾ ਤੋਂ ਹੀਣੇ ਹੋਣ ਕਰਕੇ ਕੁਝ ਖੱਟ ਨਾ ਸਕੇ, ਕੁਝ ਪ੍ਰਾਪਤੀ ਨਾ ਕਰ ਸਕੇ। ਇਸ ਲਈ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਗੁਰੂ ਸ਼ਬਦ ਦੇ ਵਿਚਾਰ ਕਰੇ, ਮਨ ਵਿੱਚ ਭਾਵਨਾ ਬਣਾ ਕੇ ਸ਼ਰਧਾ ਧਾਰਨ ਕਰਕੇ ਕਿ ਸਤਿਗੁਰੂ ਜੀ ਮੈਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਸਤਿਗੁਰੂ ਜੀ ਦਾ ਸ਼ਬਦ ਵਸਾ ਲਿਆ ਹੈ, ਭਾਵ ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਿੱਚ ਗ੍ਰਹਿਣ ਕਰ ਲਿਆ, ਦੁੱਖ ਕੱਟਿਆ। ਮਹਾਰਾਜ ਜੀ ਨੇ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕੱਟ ਦਿੱਤਾ ਹੈ। ਕਦੇ ਉਹਨਾਂ ਨੂੰ ਟੇਢੀਆਂ ਜੂਨਾਂ ਵਿੱਚ ਨਹੀਂ ਪੈਣਾ ਪਿਆ, ਦੁਬਾਰਾ ਕਦੇ ਉਹਨਾਂ ਨੂੰ ਸੰਸਾਰ ਭਰ ਦੇ ਅੰਦਰ ਜਨਮ ਨਹੀਂ ਧਾਰਨ ਕਰਨਾ ਪਿਆ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਹੈ। ਐਸਾ ਗਰੀਬ ਨਵਾਜ ਸਤਿਗੁਰੂ ਜੀ ਦਾ ਸ਼ਬਦ ਹੈ। ਐਸੀ ਅਮੋਲਕ ਦਾਤ ਹੈ ਮਹਾਰਾਜ ਜੀ ਦੇ ਪਿਆਰੇ ਸ਼ਬਦ ਦੀ। ਜੇ ਭਾਵਨਾ ਦੇ ਨਾਲ ਸਤਿਗੁਰੂ ਜੀ ਦਾ ਉਪਦੇਸ਼ ਧਾਰਨ ਕਰ ਲੈਂਦਾ, ਦੁੱਖ ਕੱਟਿਆ। ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਉਹਨਾਂ ਦੇ ਸਰਬ ਦੁੱਖ ਕੱਟ ਦਿੰਦਾ ਹੈ। ਚਾਨਣ ਕੀਆ ਕਰਤਾਰ। ਜਿਸ ਪ੍ਰਮਾਤਮਾ ਦੇ ਹੱਥਾਂ ਵਿੱਚ ਸਾਰੀ ਸ੍ਰਿਸ਼ਟੀ ਦੀ ਨੱਥ ਹੈ, ਸਾਰੇ ਜੀਵਾਂ ਨੂੰ ਵਾਹਿਗੁਰੂ ਨੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਚਾਨਣ ਕਰ ਦਿੱਤਾ ਹੈ, ਪ੍ਰਕਾਸ਼ ਕਰ ਦਿੱਤਾ ਹੈ। ਕਿਉਂਕਿ ਗੁਰ ਕਾ ਸ਼ਬਦ ਉਜਾਰੋ ਦੀਪਾ। ਸਤ ਸੰਗਤ ਜੀ, ਗੁਰੂ ਕਾ ਸ਼ਬਦ ਇੱਕ ਦੀਵੇ ਦੀ ਤਰ੍ਹਾਂ ਪ੍ਰਕਾਸ਼ ਕਰਨ ਵਾਲਾ ਹੈ। ਮਹਾਰਾਜ ਜੀ ਦਾ ਐਸਾ ਸ਼ਬਦ ਹੈ, ਐਸਾ ਉਪਦੇਸ਼ ਹੈ। ਜਿਵੇਂ ਮਹਾਰਾਜ ਸਾਹਿਬ ਜੀ ਦੇ ਸ਼ਬਦ ਨੂੰ ਜੋ ਗੁਰਸਿੱਖ ਭਾਵਨਾ ਦੇ ਨਾਲ ਹਿਰਦੇ ਵਿੱਚ ਧਾਰਨ ਕਰ ਲੈਂਦੇ ਹੈ, ਜਿਵੇਂ ਇੱਕ ਦੀਵੇ ਤੋਂ ਦੂਸਰੇ ਦੀਵੇ ਨੂੰ ਜਗਾਇਆ ਜਾਂਦਾ ਹੈ, ਦੂਸਰੇ ਤੋਂ ਤੀਸਰੇ ਦੀਵੇ ਨੂੰ, ਇਉਂ ਕਿੰਨੇ ਹੀ ਇੱਕ ਦੀਵੇ ਤੋਂ ਸਾਧ ਸੰਗਤ ਜੀ ਦੀਵੇ ਜਾਗਰਤ ਹੋ ਜਾਂਦੇ ਹੈ। ਤੋ ਇਸੇ ਪ੍ਰਕਾਰ ਜੇ ਇੱਕ ਗੁਰਸਿੱਖ ਗੁਰਮੁਖਤਾਈ ਧਾਰਨ ਕਰਕੇ ਮਹਾਰਾਜ ਜੀ ਦੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਵਸਾ ਲੈਂਦਾ, ਉਹਨਾਂ ਦੀ ਸੰਗਤ ਕਰਨ ਵਾਲੇ ਹੋਰ ਵੀ ਕਈ ਬੁਝੇ ਹੋਏ ਦੀਵੇ ਜਗ ਜਾਂਦੇ ਹੈ। ਉਹਨਾਂ ਦੇ ਹਿਰਦੇ ਘਰ ਦੇ ਅੰਦਰ ਵੀ ਸਾਧ ਸੰਗਤ ਜੀ ਪ੍ਰਕਾਸ਼ ਹੋ ਜਾਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਨੇ ਚਾਨਣ ਕਰ ਦਿੱਤਾ ਹੈ, ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਸਤਿਗੁਰਾਂ ਦੇ ਸ਼ਬਦ ਨੂੰ ਵਸਾ ਲਿਆ, ਮਹਾਰਾਜ ਜੀ ਦੇ ਸ਼ਬਦ ਰੂਪੀ ਦੀਪਕ ਨੂੰ ਬਾਲਿਆ ਹੈ। ਨਾਨਕ ਰੱਖਣ ਹਾਰਾ ਰੱਖਸੀ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਸਰਬ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ, ਪਰ ਆਪਣੇ ਪਿਆਰਿਆਂ ਦਾ ਵਿਸ਼ੇਸ਼ ਕਰਕੇ ਪੱਖ ਕਰਦਾ ਹੈ। ਇਹ ਪ੍ਰਮਾਤਮਾ ਦਾ ਬਿਰਧ ਹੈ। ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਹੈ। ਆਪਣੇ ਪਿਆਰਿਆਂ ਦਾ ਵਿਸ਼ੇਸ਼ ਕਰਕੇ ਪੱਖ ਕਰਨ ਵਾਲਾ ਨਾਨਕ ਰੱਖਣਹਾਰਾ ਰੱਖਸੀ। ਕਿਹਨਾਂ ਦੀ ਪ੍ਰਮਾਤਮਾ ਨੇ ਰੱਖਿਆ ਕੀਤੀ ਹੈ? ਔਗਣਾ ਤੋਂ, ਬੁਰੀ ਸੰਗਤ ਤੋਂ, ਪਾਪ ਕਰਮਾਂ ਤੋਂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਬਚਾਇਆ ਹੈ। ਆਪਣੀ ਕਿਰਪਾ ਧਾਰ। ਜਿਨ੍ਹਾਂ ਤੇ ਆਪਣੀ ਕਿਰਪਾ ਧਾਰਨ ਕੀਤੀ ਹੈ।
ਕਿਰਪਾ ਤੋਂ ਬਿਨਾਂ ਸਾਧ ਸੰਗਤ ਦੀ ਜੀਵਨ ਦੇ ਅੰਦਰ ਕੁਝ ਨਹੀਂ ਹੋ ਸਕਦਾ। ਜਿੰਨੀ ਦੇਰ ਤੱਕ ਮਹਾਰਾਜ ਜੀ ਦੀ ਕਿਰਪਾ ਨਹੀਂ ਪ੍ਰਾਪਤ ਹੁੰਦੀ, ਕੁਝ ਨਹੀਂ ਜੀਵਨ ਦੇ ਵਿੱਚ ਖਟਿਆ ਜਾ ਸਕਦਾ। ਸਤਿਗੁਰੂ ਜੀ ਦੀ ਕਿਰਪਾ ਕਰਕੇ ਹੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਿਆ ਜਾ ਸਕਦਾ ਹੈ। ਆਲਸ ਤੋਂ ਰਹਿਤ ਹੋ ਕਰਕੇ, ਤਨ ਦੀ ਪਵਿੱਤਰਤਾ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਜੁੜਿਆ ਜਾ ਸਕਦਾ ਹੈ। ਨਹੀਂ ਤਾਂ ਕਿਰਪਾ ਤੋਂ ਬਿਨਾਂ ਅੰਮ੍ਰਿਤ ਵੇਲਾ ਵੀ ਖੁੰਝ ਜਾਂਦਾ ਹੈ। ਨਿਤਨੇਮ ਸਾਧ ਸੰਗਤ ਜੀ ਜੀਵ ਨਹੀਂ ਕਰਦਾ। ਮਹਾਰਾਜ ਜੀ ਦੀ ਕਿਰਪਾ ਤੋਂ ਬਿਨਾਂ ਕੋਈ ਮਨ ਦੇ ਅੰਦਰ ਡਰ, ਕੋਈ ਭੈ ਧਾਰਨ ਹੀ ਨਹੀਂ ਕਰਦਾ। ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਜੀਵਨ ਦੀ ਸੱਚੀ ਸੁੱਚੀ ਕਿਰਿਆ ਹੈ, ਉਹਨੂੰ ਸਾਧ ਸੰਗਤ ਜੀ ਨੇਮ ਨੂੰ ਸੰਭਾਲਿਆ ਜਾ ਸਕਦਾ ਹੈ। ਜੀਵਨ ਦੇ ਅੰਦਰ ਜੋ ਨੇਮ ਧਾਰਨ ਕੀਤਾ ਹੋਇਆ ਹੈ, ਤੋ ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਰੱਖਣ ਹਾਰਾ ਰੱਖ ਆਪਣੀ ਕਿਰਪਾ ਧਾਰ। ਜਿਸ ਜੀਵ ਤੇ ਪ੍ਰਮਾਤਮਾ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਆਪ ਹੀ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਸਤਿਗੁਰਾਂ ਨੇ ਆਪ ਹੀ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ। ਮਹੱਲਾ ਤੀਜਾ। ਹੋਰ ਕੀ ਸੇਵਾ ਚਾਕਰੀ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਹੇ ਜੀਵ, ਜੇ ਸਤਿਗੁਰੂ ਜੀ ਦੀ ਸੇਵਾ ਕਰਨੀ ਹੈ ਨਾ, ਫਿਰ ਚਾਅ ਦੇ ਨਾਲ ਕਰ। ਚਾਕਰੀ ਕਹਿੰਦੇ ਨੇ ਨੌਕਰੀ ਕਰਨੇ ਨੂੰ, ਤੇ ਚਾਕਰੀ ਤੋਂ ਭਾਵ ਚਾਅ ਕਰੀ। ਜਿਹਨੇ ਚਾਅ ਦੇ ਨਾਲ ਸੇਵਾ ਕੀਤੀ ਹੈ ਨਾ, ਉਹਦੀ ਪ੍ਰਵਾਨ ਹੋਈ ਹੈ। ਇਹ ਨਹੀਂ ਹੈ ਕਿ ਬੱਧਾ ਚੱਟੀ ਧਾਰਨ ਕੀਤੀ ਹੋਵੇ ਜੀਵਨ ਦੇ ਅੰਦਰ, ਕੇਵਲ ਕਿਸੇ ਦੇ ਕਹਿਣੇ ਮਾਤਰ, ਜਾਂ ਕਿਸੇ ਮਨੁੱਖ ਦਾ ਸਾਧ ਸੰਗਤ ਜੀ ਮਨ ਦੇ ਅੰਦਰ ਭੈ ਧਾਰਨ ਕੀਤਾ ਹੋਵੇ। ਨਹੀਂ, ਹਜੂਰ ਕਹਿੰਦੇ ਸਤਿਗੁਰੂ ਜੀ ਦਾ ਭੈ ਆਪਣੇ ਹਿਰਦੇ ਅੰਦਰ ਧਾਰਨ ਕਰ। ਸਤਿਗੁਰ ਕੀ ਮਹਾਰਾਜ ਸਾਹਿਬ ਜੀ ਦੀ ਕੀਤੀ ਹੋਈ ਜਿਹੜੀ ਚਾਕਰੀ ਹੈ, ਗੁਰੂ ਚਰਨਾਂ ਦੀ ਚਾਹ ਦੇ ਨਾਲ ਕੀਤੀ ਹੋਈ ਸੇਵਾ ਫਿਰ ਸਫਲੀ ਹੋ ਜਾਂਦੀ ਹੈ। ਚਾਕਰ ਲੱਗੈ ਚਾਕਰੀ, ਜੇ ਚੱਲੈ ਸਤਿਗੁਰ ਭਾਏ। ਹੁਰਮਤ ਤਿਸ ਨੂੰ ਅਗਲੀ ਉਹ ਵਜੋ ਤੇ ਧੂਣਾ ਖਾਏ। ਸਾਧ ਸੰਗਤ ਜੀ, ਜਿਹੜਾ ਨੌਕਰ ਚਾਹ ਦੇ ਨਾਲ ਚਾਕਰੀ ਕਰਦਾ ਹੈ ਨਾ, ਬੜੇ ਉਤਸ਼ਾਹ ਦੇ ਨਾਲ ਆਪਣੀ ਨੌਕਰੀ ਕਰਦਾ ਹੈ, ਮਾਲਕ ਉਹਦੇ ਤੇ ਬੜਾ ਪ੍ਰਸੰਨ ਹੁੰਦਾ ਹੈ। ਦੂਜਿਆਂ ਦੇ ਨਾਲ ਉਹਦੀ ਜਿਹੜੀ ਤਨਖਾਹ ਹੈ ਉਹਨੂੰ ਦੁੱਗਣੀ ਦਿੰਦਾ, ਕਈ ਵਾਰ ਚੌਗਣੀ ਵੀ ਦੇ ਦਿੰਦਾ ਖੁਸ਼ ਹੋ ਕਰਕੇ। ਕਿਉਂਕਿ ਮਾਲਕ ਦਾ ਆਪਣਾ ਸੁਭਾਅ ਹੈ, ਜੇ ਖੁਸ਼ ਹੋ ਜਾਵੇ, ਦਿਲ ਆ ਜਾਵੇ, ਤੇ ਕਿੰਨੇ ਕਿੰਨੇ ਕਈ ਵਾਰ ਵੱਧ ਹੀ ਉਹ ਨੌਕਰੀ ਤੋਂ ਖੁਸ਼ ਹੋ ਕਰਕੇ ਉਹਨੂੰ ਪੈਸੇ ਦੇ ਦਿੰਦਾ, ਪਦਾਰਥ ਦੇ ਦਿੰਦਾ ਹੈ। ਇਸੇ ਪ੍ਰਕਾਰ ਪਰ ਜੇ ਕਿਤੇ ਸਾਧ ਸੰਗਤ ਜੀ ਨੌਕਰ ਕਹੇ ਕਿ ਮੈਂ ਆਪਣੇ ਮਾਲਕ ਦੀ ਬਰਾਬਰ ਤੇ ਕਰਨੀ ਹੈ, ਮੈਂ ਇਹਦੇ ਘਰ ਵਿੱਚ ਰਹਿੰਦਾ, ਮੈਂ ਵੀ ਇਹਦੇ ਬਰਾਬਰ ਹੋ ਗਿਆ ਨਾ, ਉਹ ਫਿਰ ਜੋ ਕੁਝ ਮਿਲਣ ਵਾਲਾ ਉਹ ਵੀ ਆਪਣਾ ਖਵਾ ਬੈਠਦਾ ਹੈ। ਇਸੇ ਪ੍ਰਕਾਰ ਹਜੂਰ ਕਹਿੰਦੇ ਜੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਨੀ ਹੈ ਨਾ, ਮਹਾਰਾਜ ਜੀ ਦੀ ਆਗਿਆ ਵਿੱਚ ਰਹਿ ਕੇ ਸੇਵਾ ਕਰ। ਸਤਿਗੁਰੂ ਜੀ ਦਾ ਭੈ ਮੰਨ ਕੇ ਸੇਵਾ ਕਰ। ਫਿਰ ਇਹ ਜੀਵਾ ਹੋਰ ਵੀ ਕਿੰਨੀ ਮਹਾਰਾਜ ਸੱਚੇ ਪਾਤਸ਼ਾਹੀ ਦੀ ਤੇਰੇ ਤੇ ਖੁਸ਼ੀ ਹੋਵੇਗੀ। ਸਤਿਗੁਰੂ ਜੀ ਹੋਰ ਵੀ ਹਿਰਦੇ ਅੰਦਰ ਖਾਣਾ ਆਨੰਦ ਤੈਨੂੰ ਬਖਸ਼ਿਸ਼ ਕਰਨਗੇ, ਹੋਰ ਵੀ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ, ਹੋਰ ਵੀ ਚਿੱਤ ਦੀ ਇਕਾਗਰਤਾ ਦਾ ਆਨੰਦ ਤੈਨੂੰ ਪ੍ਰਾਪਤ ਹੋਵੇਗਾ। ਜੇ ਭਾਵਨਾ ਸ਼ਰਧਾ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰੇ, ਚਾਹ ਦੇ ਨਾਲ ਜੇ ਕਿਤੇ ਸੇਵਾ ਕਰਨਾ ਕਰੇ। ਹਜ਼ੂਰ ਕਹਿੰਦੇ ਗੁਰ ਕੀ ਸੇਵਾ ਚਾਕਰੀ, ਚਾਹ ਦੇ ਨਾਲ ਹੈ ਜੀਵ ਗੁਰੂ ਚਰਨਾਂ ਦੀ ਸੇਵਾ ਕਰਿਆ ਕਰ। ਕਾਰ ਕਮਾਏ। ਤੇ ਫਿਰ ਜਿਹੜੀ ਕਾਰ ਸੇਵਾ ਕਰਨੀ ਹੈ ਨਾ, ਭੈ ਦੇ ਵਿੱਚ ਹੋ ਕਰਕੇ। ਸਾਧ ਸੰਗਤ ਜੀ, ਡਰ ਹੋਣਾ ਵੀ ਬਹੁਤ ਜ਼ਰੂਰੀ ਹੈ ਜੀਵਨ ਦੇ ਅੰਦਰ। ਜੇ ਮਨ ਵਿੱਚ ਡਰ ਨਹੀਂ ਨਾ, ਤੇ ਫਿਰ ਜਿਹੜਾ ਸੇਵਾਦਾਰ ਹੁੰਦਾ ਉਹ ਮਨ ਆਈਆਂ ਕਰਦਾ, ਉਹ ਗੁਰਮਤਿ ਨੂੰ ਛੱਡ ਕੇ ਮਨਮਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਮਹਾਰਾਜ ਜੀ ਦੇ ਚਰਨਾਂ ਪਾਸ ਰਹਿ ਕਰਕੇ ਵੀ ਸਤਿਗੁਰੂ ਜੀ ਦਾ ਡਰ ਨਹੀਂ ਮੰਨਦਾ। ਇਸ ਕਰਕੇ ਜੇ ਮਨ ਵਿੱਚ ਭੈ ਹੋਵੇ, ਸਾਧ ਸੰਗਤ ਜੀ ਭਾਵੇਂ ਸਤਿਗੁਰੂ ਜੀ ਤੋਂ ਦੂਰ ਵੀ ਕਿਉਂ ਨਾ ਹੋਵੇ ਤਨ ਕਰਕੇ, ਪਰ ਜੇ ਸਤਿਗੁਰੂ ਜੀ ਦਾ ਡਰ ਹੈ, ਮਨ ਵਿੱਚ ਭੈ ਹੈ, ਤਾਂ ਵੀ ਸਾਧ ਸੰਗਤ ਜੀ ਉਹ ਭਾਵੇਂ ਤਨ ਕਰਕੇ ਦੂਰ ਵੀ ਹੁੰਦਾ, ਤਾਂ ਵੀ ਉਹਦੀ ਸਫਲਤਾ ਹੋ ਜਾਂਦੀ, ਤਾਂ ਵੀ ਪ੍ਰਵਾਨ ਹੋ ਜਾਂਦਾ। ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਰਤਾਏ ਹੋ ਅਨੇਕਾਂ ਹੀ ਚੋਜ ਹਨ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੇ ਵਿੱਚ ਸਾਖੀ ਹੈ, ਜਿਹੜੇ ਪਹਿਰੇਦਾਰ ਸਿੰਘ ਸਨ,
ਰਾਤ ਦੇ ਸਮੇਂ ਰਾਸ ਪੈ ਰਹੀ ਸੀ, ਸਾਧ ਸੰਗਤ ਜੀ ਦੇਖਣ ਦੇ ਵਾਸਤੇ ਉਹਨਾਂ ਨੇ ਵਿਚਾਰ ਕੀਤੀ ਹੈ। ਸਤਿਗੁਰੂ ਜੀ ਵਿਸ਼ਰਾਮ ਕਰਨ ਲੱਗ ਪਏ। 4 ਸਿੰਘ ਹਨ, ਉਹ ਵਿਚਾਰ ਕਰਦੇ ਹਨ ਕਿ ਰਾਤ ਨੂੰ ਮਹਾਰਾਜ ਸਾਹਿਬ ਜੀ ਵਿਸ਼ਰਾਮ ਕਰਨ ਲੱਗ ਪੈਂਦੇ, ਅੱਜ ਆਪਾਂ ਰਾਸ ਦੇਖ ਕਰਕੇ ਆਵਾਂਗੇ। ਸਤਿਗੁਰੂ ਜੀ ਕਿਹੜਾ ਜਾਗਦੇ ਆ, ਪਰ ਇਹ ਨਹੀਂ ਪਤਾ ਸਤਿਗੁਰ ਜਾਗਦਾ ਹੈ ਦਿਓ। ਮਹਾਰਾਜ ਸਦਾ ਹੀ ਜਾਗਦੇ ਹਨ, ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿਣ ਵਾਲੇ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਹਨ। ਐਸਾ ਮਰ ਤੇ ਪੜਦਾ ਪਿਆ। ਉਹ ਕਹਿਣ ਲੱਗੇ ਮਹਾਰਾਜ ਸਾਹਿਬ ਜੀ ਕਿਹੜਾ ਰਾਤ ਨੂੰ ਜਾਗਦੇ ਐ, ਸਤਿਗੁਰੂ ਜੀ ਵਿਸ਼ਰਾਮ ਕਰਨ ਲੱਗ ਪੈਣਗੇ ਤੇ ਅਸੀਂ ਰਾਤ ਦੇ ਕਰਕੇ ਆ ਕੇ ਫਿਰ ਆਪਣੇ ਪਹਿਰੇ ਤੇ ਖਲੋ ਜਾਵਾਂਗੇ। ਦੇਖੋ ਕੋਲ ਹੋਣ ਦੇ ਬਾਵਜੂਦ ਵੀ ਮਹਾਰਾਜ ਜੀ ਦਾ ਡਰ ਨਹੀਂ ਮੰਨਿਆ। ਏਦਾਂ ਵਿਚਾਰ ਕੀਤੀ, ਪਰ ਉਹਨਾਂ ਦੇ ਵਿੱਚੋਂ 2 ਜਿਹੜੇ ਪਹਿਰੇਦਾਰ ਸਿੰਘ ਸਨ, ਉਹ ਕਹਿੰਦੇ ਨਹੀਂ, ਜੇ ਸਤਿਗੁਰੂ ਜੀ ਜਾਗ ਪਏ ਤੇ ਸਾਨੂੰ ਸਜ਼ਾ ਮਿਲੇਗੀ। ਮਹਾਰਾਜ ਜੀ ਦੀ ਸਾਡੇ ਤੇ ਖੁਸ਼ੀ ਨਹੀਂ ਹੋਵੇਗੀ ਜੀ ਮਹਾਰਾਜ ਜੀ ਨੇ ਜਾਗ ਕਰਕੇ ਦੇਖ ਲਿਆ। ਤੇ 2 ਨੇ ਉਹਨਾਂ ਵਿੱਚੋਂ ਪੱਕਾ ਮਨ ਬਣਾ ਲਿਆ, ਉਹ ਤਾਂ ਚਲੇ ਗਏ ਰਾਸ ਦੇਖਣ ਦੇ ਵਾਸਤੇ। 2 ਉੱਤੇ ਪਹਿਰੇ ਤੇ ਰਹੇ। ਤੇ ਸਾਧ ਸੰਗਤ ਜੀ ਜਿਹੜੇ ਰਾਸ ਦੇਖਣ ਵਾਸਤੇ ਗਏ ਨਾ, ਉਹਨਾਂ ਦੇ ਮਨ ਵਿੱਚ ਇਹ ਸੀਗਾ ਜੇ ਕਿਤੇ ਸਤਿਗੁਰੂ ਜੀ ਜਾਗ ਪਏ ਤੇ ਸਾਨੂੰ ਸਜ਼ਾ ਮਿਲੇਗੀ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਗੁੱਸਾ ਕਰਨਗੇ। ਤੇ ਜਿਹੜੇ ਉੱਤੇ ਪਹਿਰੇ ਤੇ ਖੜੇ ਐ, ਉਹਨਾਂ ਦੇ ਮਨ ਵਿੱਚ ਥੋੜਾ ਜਿੰਨਾ ਵੀ ਡਰ ਨਹੀਂ। ਇਦਾਂ ਦੇ ਵਿਚਾਰ ਚੱਲ ਰਹੇ। ਕਹਿੰਦੇ ਮਹਾਰਾਜ ਸਾਹਿਬ ਜੀ ਕਿਹੜਾ ਜਾਗ ਪਏ ਐ, ਆਪਾਂ ਵੀ ਜਾ ਕੇ ਦੇਖ ਆਉਂਦੇ ਤੇ ਕਿੰਨਾ ਨਜ਼ਾਰਾ ਆਉਣਾ ਸੀਗਾ। ਉਹਨਾਂ ਦੇ ਮਨ ਵਿੱਚ ਇਦਾਂ ਦੇ ਵਿਚਾਰ ਚੱਲ ਰਹੇ ਨੇ। ਸਾਰੀ ਰਾਤ ਤੇ ਇਦਾਂ ਹੀ ਵਿਚਾਰਾਂ ਕਰਦੇ ਰਹੇ। ਤੇ ਜਿਹੜੇ ਦੇਖਣ ਗਏ ਉਹ ਤਨ ਕਰਕੇ ਭਾਵੇਂ ਉੱਥੇ ਸੀ, ਪਰ ਮਨ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸਨ। ਤੇ ਜਦੋਂ ਸਵੇਰ ਹੋਈ ਹੈ, ਦੀਵਾਨ ਸਜਿਆ, ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਇਹ ਬਚਨ ਕੀਤਾ ਮਹਾਰਾਜ ਜੀ ਨੇ। ਤੇ ਜਿਹੜੇ ਸਿੰਘ ਸਨ ਉਹ ਡਰਦੇ ਮਾਰੇ, ਪਹਿਲਾਂ ਤਾਂ ਕੋਈ ਸਮਝ ਨਾ ਸਕਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁੱਝੇ ਭੇਦ ਨੂੰ, ਇਹ ਰਮਜ ਨੂੰ ਕੋਈ ਜਾਣ ਨਾ ਸਕਿਆ। ਤੇ ਜਦੋਂ ਸਿੰਘਾਂ ਨੂੰ ਕੋਲ ਬੁਲਾਇਆ ਤੇ ਮਹਾਰਾਜ ਸਾਹਿਬ ਜੀ ਨੇ ਸਮਝਾਇਆ, ਕਹਿੰਦੇ ਹਨ ਕਿ ਤਨ ਕਰਕੇ ਭਾਵੇਂ ਉੱਥੇ ਸੀ, ਪਰ ਇਹਨਾਂ ਦੇ ਮਨ ਵਿੱਚ ਡਰ ਤਾਂ ਸੀ ਨਾ। ਇਸ ਲਈ ਸਾਧ ਸੰਗਤ ਜੀ ਜਦੋਂ ਵੀ ਇਹ ਸੇਵਾ ਦਾ ਅਵਸਰ ਮੇਰੇ ਗੁਰੂ ਚਰਨਾਂ ਦੇ ਵਿੱਚ, ਮਨ ਵਿੱਚ ਭਾਵਨਾ ਤੇ ਡਰ ਹੋਣਾ ਚਾਹੀਦਾ ਕਿ ਸਤਿਗੁਰੂ ਜੀ ਪ੍ਰਤੱਖ ਹਾਜ਼ਰ ਨਾਜ਼ਰ ਹਨ, ਕਿਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਗਏ ਨਹੀਂ ਹੈ। ਸਤਿਗੁਰੂ ਜੀ ਸਦਾ ਹੀ ਜਾਗਰਤ ਹਨ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਭੈ ਰਚ ਕਾਰ ਕਮਾਏ, ਭੈ ਵਿੱਚ ਰਚ ਕੇ ਸੇਵਾ ਕਰਿਆ ਕਰ। ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਦੀ ਸੇਵਾ ਕਰ। ਜਿਹਾ ਸੇਵਾ ਤੇ ਹੋਵੇ, ਕਿਉਂਕਿ ਜਿੱਦਾਂ ਦੀ ਭਾਵਨਾ ਦੇ ਨਾਲ ਸੇਵਾ ਕਰੇਗਾ, ਉਦਾਂ ਦੀ ਭਾਵਨਾ ਤੇਰੀ ਪੂਰੀ ਹੋਵੇਗੀ। ਤੇ ਇਹਦੇ ਵਿੱਚ ਸਾਧ ਸੰਗਤ ਜੀ ਫਿਰ ਸਤਿਗੁਰੂ ਜੀ ਦਾ ਤਾਂ ਕੋਈ ਕਸੂਰ ਨਹੀਂ ਨਾ। ਜੇ ਆਪਾਂ ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਗੁਰਬਾਣੀ ਵੀ ਪੜ੍ਹਦੇ ਹਾਂ, ਫਿਰ ਘਾਟਾਂ ਤਾਂ ਸਾਡੇ ਵਿੱਚ ਹੀ ਹੋਣਗੀਆਂ ਨਾ। ਐਵੇਂ ਅਕਾਰਨ ਹੀ ਮਹਾਰਾਜ ਸਾਹਿਬ ਜੀ ਨੂੰ ਦੋਸ਼ ਦੇ ਜਾਈਏ, ਮਹਾਰਾਜ ਇੰਨੀ ਅਸੀਂ ਬਾਣੀ ਪੜ੍ਹਦੇ ਹਾਂ, ਇੰਨਾ ਅਸੀਂ ਨਾਮ ਜਪਦੇ ਹਾਂ, ਫਿਰ ਵੀ ਸਾਨੂੰ ਦੁੱਖ ਸਾਨੂੰ ਹੀ ਆ ਕੇ ਚੰਬੜਦੇ ਆ। ਫਿਰ ਵੀ ਮਹਾਰਾਜ ਸਾਡੇ ਘਰ ਦੇ ਵਿੱਚ ਵਿਘਨ ਹੀ ਪਈ ਜਾਂਦਾ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜੇ ਹਾ ਸੇਵਾ ਤੇ ਹੋ ਹੋਵੇ। हे ਗੁਰਸਿੱਖ, ਜਿੱਦਾਂ ਦੀ ਭਾਵਨਾ ਦੇ ਨਾਲ ਸੇਵਾ ਕਰੇਗਾ, ਉਦਾਂ ਦੀ ਮਹਾਰਾਜ ਨੂੰ ਫਲ ਲਾਉਣਗੇ। ਜਿੱਦਾਂ ਦੀ ਤੇਰੇ ਮਨ ਦੇ ਅੰਦਰ ਭਾਵਨਾ ਹੋਵੇਗੀ। ਜੇ ਚੱਲੇ ਤਿਸੈ ਰਜਾਏ, ਪਰ ਇਹ ਹੈ ਕਿ ਜੇ ਪ੍ਰਮਾਤਮਾ ਦੀ ਰਜ਼ਾ ਨੂੰ ਸਤ ਕਰਕੇ ਮੰਨਣਾ ਕਰੇ, ਜੇ ਚੱਲੇ ਤਿਸੈ ਰਜਾਏ, ਫਿਰ ਉਦਾਂ ਦੀ ਭਾਵਨਾ ਸਤਿਗੁਰੂ ਜੀ ਪੂਰੀ ਕਰ ਦਿੰਦੇ ਹੈ। ਜਿਹੋ ਜਿਹੀ ਮਨ ਵਿੱਚ ਇੱਛਾ ਲੈ ਕੇ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਭਾਵੇਂ ਪ੍ਰਤੱਖ ਹੱਥੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ। ਜਿੱਦਾਂ ਦੇ ਮਹਾਰਾਜ ਸਾਹਿਬ ਜੀ ਦੀ ਚਰਨਾਂ ਦੀ ਸੇਵਾ ਕਰਦਾ ਹੈ, ਜਿਹੋ ਜੀ ਮਨ ਵਿੱਚ ਭਾਵਨਾ ਲੈ ਕਰਕੇ ਸੇਵਾ ਕਰਦਾ, ਸਤਿਗੁਰੂ ਜੀ ਉਸੇ ਤਰ੍ਹਾਂ ਪੂਰੀਆਂ ਕਰ ਦਿੰਦੇ ਹੈ। ਪਰ ਨਾਲ ਸ਼ਰਤ ਇਹ ਰੱਖੀਏ, ਜੇ ਚੱਲੇ ਤਿਸੈ ਰਜਾਏ। ਸਤਿਗੁਰੂ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਣਾ, ਮਨ ਮਤਾਂ ਨੂੰ ਛੱਡ ਕੇ ਗੁਰਮਤਿ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ, ਇਹ ਬਹੁਤ ਜ਼ਰੂਰੀ ਹੈ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਬਚਨ ਹਨ, ਪਾਛੰ ਕ੍ਰੋਧ ਅਗਰਣੀ ਵਹਿ ਨਿਰਾਸੰ ਆਸ ਪੂਰਨ ਹੈ।
ਨਿਰਧਨ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ, RAM ਨਾਮ ਗੁਣ ਕੀਰਤਨ ਹੈ। ਸਾਧ ਸੰਗਤ ਜੀ, ਇਹ ਸਾਰੇ ਭਜਨ ਸੇਵਾ ਦੇ ਪ੍ਰਤੀ ਹਨ ਕਿ ਜਿੱਦਾਂ ਦੇ ਕੋਈ ਆਸ ਲੈ ਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦਾ, ਉਦਾਂ ਦੀ ਆਸ, ਨਿਰਾਸ਼ਿਆਂ ਦੀ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਕੰਗਾਲਾਂ ਨੂੰ ਧਨ ਮਿਲ ਜਾਂਦਾ ਹੈ, ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਹੈ, ਭਗਤੀ ਕਰਨ ਵਾਲਿਆਂ ਨੂੰ ਭਗਤੀ ਦੀ ਦਾਤ, ਕੀਰਤਨ ਕਰਨ ਵਾਲਿਆਂ ਨੂੰ ਕੀਰਤਨ ਦੀ ਦਾਤ ਮਿਲ ਜਾਂਦੀ ਹੈ। ਤੇ ਅਗਲਾ ਵਚਨ ਕੀਤਾ ਮਹਾਰਾਜ ਜੀ ਨੇ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿਨ ਨਾ ਲੱਭਿਆ ਤੇ। ਮਹਾਰਾਜ ਕਹਿੰਦੇ ਕਿਹੜੀ ਦਾਤ ਹੈ ਜਿਹੜੀ ਗੁਰੂ ਚਰਨਾਂ ਦੀ ਸੇਵਾ ਕਰਕੇ ਨਹੀਂ ਲੱਭਦੀ। ਸਾਰੀਆਂ ਦਾਤਾਂ ਲੱਭ ਜਾਂਦੀਆਂ ਨੇ, ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ, ਪਰ ਸ਼ਰਤ ਇਹ ਹੈ ਕਿ ਜੇ ਚੱਲੈ ਤਿਸੈ ਰਜਾਏ, ਜੇ ਸਤਿਗੁਰੂ ਜੀ ਦੇ ਭਾਣੇ ਵਿੱਚ ਸਤ ਕਰਕੇ ਮੰਨਣਾ ਕਰੇ, ਮਹਾਰਾਜ ਸਾਹਿਬ ਜੀ ਦੀ ਆਗਿਆ ਵੀ ਚੱਲਣਾ ਕਰੇ। ਨਾਨਕ ਸਭ ਕਿਛ ਆਪ ਹੈ। ਸਤਿਗੁਰੂ ਜੀ ਆਖ ਰਹੇ ਨੇ, ਗੁਰਸਿੱਖੋ ਸਭ ਕੁਝ ਪਰਮਾਤਮਾ ਆਪ ਹੈ। ਜਿਤਨਾ ਕੁਝ ਵੀ ਸੰਸਾਰ ਦੇ ਅੰਦਰ ਨਜ਼ਰ ਆ ਰਿਹਾ ਹੈ, ਇਹ ਸਾਰਾ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਧਾਰਨ ਕੀਤਾ ਹੈ। ਅਵਰ ਨਾ ਦੂਜੀ ਜਾਏ। ਇਸ ਲਈ ਉਸ ਪਰਮਾਤਮਾ ਤੋਂ ਬਿਨਾ ਹੋਰ ਕਿਹੜੀ ਜਗ੍ਹਾ ਹੈ, ਹੋਰ ਕਿਹੜੀ ਥਾਂ ਹੈ, ਕਿਹੜਾ ਟਿਕਾਣਾ ਜਿੱਥੇ ਜਾ ਕੇ हे ਜੀਵ ਤੂੰ ਆਪਣੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਾ ਸਕੇ, ਹਰ ਇੱਕ ਮਨ ਦੀ ਤੇਰੀ ਤਮੰਨਾ ਪੂਰੀ ਹੋ ਸਕੇ, ਹਰ ਇੱਕ ਭਾਵਨਾ, ਹਰ ਇੱਛਾ ਤੇਰੇ ਮਨ ਦੀ ਪੂਰੀ ਹੋ ਸਕੇ। ਕੋਈ ਮਹਾਰਾਜ ਕਹਿੰਦੇ ਐਸੀ ਸੰਸਾਰ ਭਰ ਦੇ ਅੰਦਰ ਥਾਂ ਨਹੀਂ ਹੈ। ਹਾਂ, ਜੇ ਕਹੀ ਕਿ ਮੈਂ ਦੇਵੀ ਦੇਵਤਿਆਂ ਦਾ ਪੂਜਨ ਕਰ ਲਵਾਂ, ਕਦੇ ਕਿਸੇ ਦੀ ਪੂਜਾ ਕਰ ਲਵਾਂ, ਕਦੇ ਕਿਸੇ ਦੀ, ਪਰ ਸੰਸਾਰ ਦੇ ਭੋਗ ਪਦਾਰਥ ਸੁੱਖ ਤਾਂ ਮਿਲ ਸਕਦੇ ਐ, ਪਰ ਪਰਮੇਸ਼ਰ ਦਾ ਸਰੂਪ ਦਾ ਸੁੱਖ ਤਾਂ ਨਹੀਂ ਨਾ ਪ੍ਰਾਪਤ ਹੋ ਸਕਦਾ। ਉਹ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਮਿਲਣ ਵਾਲਾ ਹੈ, ਕਿਉਂਕਿ ਨਾਨਕ ਸਭ ਕੁਛ ਆਪ ਹੈ, ਅਵਰ ਨਾ ਦੂਜੀ ਜਾਏ। ਹੋਰ ਦੂਜੀ ਕੋਈ ਜਗ੍ਹਾ ਹੈ ਹੀ ਨਹੀਂ ਹੈ, ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਦਰ ਛੱਡ ਕਰਕੇ ਹੋਰ ਦਰ ਤੇ ਜਾ ਕੇ ਆਤਮਿਕ ਸੁਖ ਪਾ ਸਕੇ। ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ। हे ਪ੍ਰਮਾਤਮਾ, ਤੇਰੀ ਵਡਿਆਈ ਸਭ ਤੋਂ ਵੱਡੀ ਹੈ। ਇਸ ਲਈ ਮਹਾਰਾਜ ਸੰਸਾਰ ਦਾ ਜੀਵ ਕੋਈ ਜਾਣ ਨਹੀਂ ਸਕਦਾ। ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀਆਂ ਬੇਅੰਤ ਵੱਡੀਆਂ ਅਤੇ ਸਭ ਤੋਂ ਵੱਡੀਆਂ ਹਨ ਵਡਿਆਈਆਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ। ਉਹ ਸਾਰਿਆਂ ਜੀਵਾਂ ਦੀ ਆਪ ਹੀ ਦਇਤਾ ਕਰਨ ਵਾਲਾ, ਆਪ ਹੀ ਪਰਵਰਿਸ਼ ਕਰਨ ਵਾਲਾ ਹੈ, ਸਭ ਜੀਵਾਂ ਦੀ ਦੇਖ ਰੇਖ ਕਰਨ ਵਾਲਾ ਪਰਮਾਤਮਾ ਹੈ। ਇਸ ਲਈ ਮਹਾਰਾਜ ਕਹਿੰਦੇ ਤੇਰੀ ਵਡਿਆਈ ਤੂੰ ਹੈ ਜਾਣਦਾ। हे ਪਰਮੇਸ਼ਰ, ਤੇਰੀ ਵੱਡੀ ਵਡਿਆਈ ਹੈ। ਪਰਮੇਸ਼ਰ ਤੂੰ ਆਪ ਹੀ ਜਾਣਨ ਵਾਲਾ ਹੈ, ਕਿਸੇ ਜੀਵ ਵਿੱਚ ਐਨੀ ਸਮਰੱਥਾ ਨਹੀਂ ਹੈ। ਤੁਧ ਜੇ ਵਡ ਅਵਰ ਨਾ ਕੋਈ। ਕਿਉਂਕਿ ਪਰਮਾਤਮਾ ਆਪ ਜਿੰਨਾ ਵੱਡਾ ਕੋਈ ਨਹੀਂ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਇਸੇ ਕਰਕੇ ਪਰਮਾਤਮਾ ਦੀ ਵੱਡੀ ਵਡਿਆਈ ਨੂੰ ਸਮਗਰ ਰੂਪ ਦੇ ਵਿੱਚ ਨਹੀਂ ਕਥਨ ਕੀਤਾ ਜਾ ਸਕਦਾ। ਪੂਰੀ ਤਰ੍ਹਾਂ ਨਹੀਂ ਪ੍ਰਮਾਤਮਾ ਦੀ ਵਡਿਆਈ ਨੂੰ ਆਖਿਆ ਜਾ ਸਕਦਾ, ਤੇ ਪਰ ਪਰਮੇਸ਼ਰ ਦੀ ਇੱਕ ਵਕ ਤੋਂ ਵਡਿਆਈ ਨਹੀਂ ਕੋ ਆਖ ਸਕਦਾ। ਤੇ ਬੇਅੰਤੀ ਪ੍ਰਮਾਤਮਾ ਦੀਆਂ ਵਡਿਆਈਆਂ ਨੇ, ਸਾਰੀਆਂ ਫਿਰ ਕਿਵੇਂ ਕਥਨ ਕਰ ਲਵੇਗਾ। ਤੁਧ ਜੇ ਵਡ ਹੋਰ ਸ਼ਰੀਕ ਹੋਵੇ ਤਾਂ ਆਖੀਐ। हे ਪ੍ਰਮਾਤਮਾ, ਤੁਹਾਡੇ ਜਿੰਨਾ ਵੱਡਾ ਕੋਈ ਸ਼ਰੀਕ ਹੋਵੇ ਤਾਂ ਹੀ ਮਹਾਰਾਜ ਤੁਹਾਡੇ ਜੈਸਾ ਕੋਈ ਆਖ ਸਕੀਏ। हे ਪਰਮੇਸ਼ਰ, ਤੁਹਾਡੇ ਨਾਲ ਸ਼ਰੀਕਪੁਣਾ ਕਰਨ ਵਾਲਾ, ਤੁਹਾਡੀ ਬਰਾਬਰਤਾ ਕਰਨ ਵਾਲਾ ਕੋਈ ਨਹੀਂ ਹੈ ਸੰਸਾਰ ਭਰ ਦੇ ਅੰਦਰ। ਸ਼ਰੀਕਪੁਣਾ ਉਹੋ ਹੀ ਕਰਦਾ ਜਿਹੜਾ ਬਰਾਬਰ ਦਾ ਹੋਵੇ, ਤੇ ਪ੍ਰਮਾਤਮਾ ਦੇ ਨਾਲ ਕੀ ਕੋਈ ਸ਼ਰੀਕਪੁਣਾ ਕਰ ਲਵੇਗਾ? ਕੀ ਸਾਧ ਸੰਗਤ ਜੀ ਸ਼ਰੀਕਾ ਕਰ ਲਵੇਗਾ ਰੱਬ ਦੇ ਨਾਲ? ਕਿਉਂਕਿ ਉਹਦੀ ਬਰਾਬਰਤਾ ਹੀ ਨਹੀਂ ਹੋਣੀ। ਤੇ ਫਿਰ ਮਹਾਰਾਜ ਕਹਿੰਦੇ ਤੇਰੇ ਜਿੱਡਾ ਵੱਡਾ ਕੋਈ ਸ਼ਰੀਕ ਹੋਵੇ ਪ੍ਰਮਾਤਮਾ ਤੇਰੇ ਜੈਸਾ, ਤਾਂ ਹੀ ਅਸੀਂ ਉਸ ਨੂੰ ਆਖਣਾ ਕਰੀਏ ਜਾ ਕਰਕੇ। ਤਾਂ ਹੀ ਮਹਾਰਾਜ ਤੁਹਾਡਾ ਦਰ ਕਿ ਉਹਦੇ ਦਰ ਤੇ ਜਾ ਕਰਕੇ ਹੱਥ ਅੱਡੀਏ। हे ਪਰਮੇਸ਼ਰ, ਹੋਰ ਕੋਈ ਨਹੀਂ ਹੈ ਸੰਸਾਰ ਭਰ ਦੇ ਅੰਦਰ ਜਿਹੜਾ ਆਪ ਜੀ ਦੀ ਬਰਾਬਰਤਾ ਕਰ ਸਕੇ। ਤੁਧ ਜੇ ਵਡ ਤੂੰ ਹੈ ਹੋਈ। ਕਿਉਂਕਿ ਤੁਧ ਜੇ ਵੱਡਾ ਤੂੰ ਹੈ ਹੋਈ। ਪਰਮੇਸ਼ਰ, ਤੂੰ ਆਪਣੇ ਜਿੱਡਾ ਵੱਡਾ ਤੂੰ ਆਪ ਹੀ ਹੈ।
परमात्मा जैसा तू तैसा तू ही क्या उपमा दीजै। महाराज किहदी उपमा देख करके किहदी तुलना देख करके तुहाडी बराबरता कराइए कि परमात्मा ऐसा ही है। हे अकाल पुरख वाहिगुरु, जे कहिए कि चंद्रमा वर्गा, चंद्रमा घटदा वरदा रहिंदा है। जे कहिए कि सूरज वर्गा, वो तपदा है, कदे छिप जांदा कदे प्रकाश करदा है। सूरज वर्गा भी परमात्मा नहीं है। जे कहिए कि पानी वर्गा है, पानी भी कदे साध संगत जी तत्ता हो जाता कदे ठंडा हो जाता है। पर परमात्मा एक रस रहन वाला आनंद स्वरूप है। वो ना तो साध संगत जी घटदा है, ना वरदा है, ना तपदा है, ना ठरदा है। इदां दा परमेश्वर दा स्वरूप है। सतगुरु अमरदास साहिब महाराज आख रहे ने, तुद जे वड्डा तू है होई। परमात्मा तेरे जिड्डा वड्डा तू आप ही है। परमेश्वर तुहाडी बराबरता करन वाला होर कोई संसार भर विच कोई शक्ति भी नहीं हो सकती। जिन तू सेविया तिन सुख पाया। हे महाराज, जिन्हां ने भावना नाल तुहाडी सेवा कीती है तिन्हां ने आत्मिक सुख पाया है। जिन्हां ने भावना दे नाल सेवा कीती है, सतगुर की सेवा सफल है जे को करे चित लाए। नाले शर्त रख ਦਿੱਤੀ है, महाराज जी की सेवा तो भावें फलों की सहित है, मन चित फल देंदी है, पर नाल ही शर्त रख ਦਿੱਤੀ है, जे को करे चित लाए। जे कोई चित ला के सेवा करे भावना दे नाल, महाराज जी का डर मन के मन विच भावना बना के गुरु चरणों की सेवा करदा है। गरीब नवाज सतगुरु जी सब दातां बख्शिश कर देंदे ने ते हजूर कहंदे, जिन तू सेविया तिन सुख पाया, जिन सेविया तिन पाया मान। जिन्हां ने भावना दे नाल गुरु चरणों की सेवा कीती, तिन्हां ने सदैव काल रहन वाला परमात्मा दा स्वरूप रूपी मान वाहिगुरु जी दे स्वरूप दा सुख पा लिया है। होर तिस दी रीस करे क्या कोई। ते ऐसा आत्मिक सुख पाया महाराज, ओदी रीस भला कोई कर सकदा है? कोई नहीं कर सकता। परमात्मा ने अपने प्यारे बंदगी करन वाले गुरमुखां ब्रह्म बेटियां नूं ऐसा प्रताप बख्शिया है भगती दा, उन्हां दी कोई बराबरता नहीं कर सकता। जे कोई करे ते साध संगत जी उन्हें पछताउणा पैंदा है, झूरना पैंदा है। नकल भावें धारण करके उन्हां बंदगी करन वाले महापुरखां जैसा लिबास भावें तन ते बना करके यतन करी जावे, एवें दावा करी जावे कि मेरे विच भी इन्नी समर्था है, मैं भी इन्ना वड्डा ब्रह्म बेता बन गया हाँ। पर नहीं, वो केवल कहने मात्र ही हुंदा है, केवल विखावे मात्र ते कहने मात्र हुंदा है। जीवन करके साध संगत जी कुछ भी पल्ली नहीं हुंदा। इसलिए महाराज सतगुरु सच्चे पातशाह जी कहते हैं, तिस दी रीस करे क्या कोई। ओदी रीस भला कोई कौन कर सकता है? कोई ओदे बराबर नहीं हो सकता। भंनन घड़न समरथ दातार है। हे परमात्मा, तू आप ही संसार दे जीवां नूं भंनन नाश करन वाला है ते घड़न फिर जीवां नूं पैदा करन वाला है, क्योंकि सर्व कला समर्थ है। तुद अग्गे मंगण नो हाथ जोड़ खली सब होई। तू भंनन घड़न समर्थ दातार है। दातार है सारियां दा दाता भी परमेश्वर तो श्रोमणी दाता है। दाता देण वाला दातार परमात्मा सब तो श्रोमणी है। इसी प्रकार ਜਿਹੜੇ ਗੁਰਸਿੱਖ ਜਗਿਆਸੂ ਜਨ ਭਾਵਨਾ ਦੇ ਨਾਲ ਮਹਾਰਾਜ ਤੁਹਾਨੂੰ ਯਾਦ ਕਰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਅਗਿਆਨ ਨੂੰ ਭੰਨ ਕੇ ਤੇ ਗਿਆਨ ਨੂੰ ਪੈਦਾ ਕਰਨ ਵਾਲਾ ਘੜਨ ਵਾਲਾ ਵੀ ਪਰਮੇਸ਼ਰ ਤੂੰ ਆਪ ਹੈ। ਤੂੰ ਭੰਨਣ ਘੜਨ ਸਮਰੱਥ हे परमेश्वर दातार है ऐसा तू श्रोमणी दाता है। गुरमुखां दे हिरदियों औगणां नूं विकारां नूं भंन के शुभ गुणां नूं घड़ देण वाला है। ऐसा महाराज कहते परमात्मा श्रोमणी दाता है। औगणां नूं भंन देंदा है, अभाव कर देंदा, जड़ों पट देंदा है ते शुभ गुणां नूं हिरदे विच पैदा कर देंदा है। ऐसा श्रोमणी दाता है। तुद अग्गे मंगण नो हाथ जोड़ खली सब होई। महाराज ऐसे आप जी श्रोमणी दाते हो, सारी सृष्टि दे जीव सारे हथ जोड़ जोड़ करके महाराज तुहाडे अगे ही हथ जोड़ करके शरधा रूप झोलियां अड अड करके मंग रहे ने। कोई महाराज संसार दे सुख मंगदा है, कोई तन दे सुख मंगदा पिया, कोई मन दे सुख मंगदा है।
हे गरीब नवाज, कोई किसी तरह की इच्छा लैके हाथ जोड़ के खलोता है, कोई किसी तरह की इच्छा लैके, कोई प्रतख विखावे दे हाथ जोड़ करके खलोता है, कोई अंदर दे मन बुद्ध रूपी हत्थां नूं जोड़ करके भावना दे नाल अरदासां कर रहा है। पर यह वह कि हर कोई महाराज तुहाडे तों मंगदा पिया। सारी सृष्टि महाराज कहते अकाल पुरख वाहिगुरू जी के चरणों में ही परमात्मा तो मंग रहे है, जिन्हें भी संसार भर के जीव हैं। महाराज हर एक जीव हाथ जोड़ करके खलोता है, जितने भी संसार भर के अंदर आपने पैदा किए हैं। मैं कोई नदर ना आवई। गरीब नवाज महाराज सच्चे पातशाह धन सतगुरु श्री गुरु रामदास साहिब पातशाह जी उच्चारण कर रहे ने, परमात्मा आप जैसा कोई संसार भर दे अंदर सानू दाता नजर नहीं आ रहा, किते महाराज सानू नजर नहीं आया, ना हुण आ रहा है ते ना ही आने वाले समय विच आवेगा। जितना वड्डा परमेश्वर तो आप श्रोमणी दाता है। महाराज तुहाडे जैसा कोई भी संसार भर दे अंदर दाता सानू नजर नहीं आ रहा। सब सैनो दान दिता खंडी वर भंडी पाताली पुरई सब लोई। क्योंकि आप जी ने सारे जीवां नू दान देना कीता है, भावें कोई 9 खंड हन, भावें सारा ब्रह्मांड है, भावें साध संगत जी पुरियां हन, इंद्रपुरी विष्णुपुरी, इस प्रकार भावें शिवपुरी है। महाराज कहते भावें पुरियां विच रहन वाले जीव हन, उन्हां नूं परमेश्वर तुसीं ही दान दिता है। साध संगत जी दैवी शक्तियां नूं भी परमात्मा ने ही दान दिता है, अकाल पुरख परमात्मा ने, क्योंकि सब दा श्रोमणी दाता है। ऐसा श्रोमणी दाता है परमात्मा, पुरियां विच रहन वाली दैवी शक्तियां नूं परमात्मा ने शक्तियां दा दान दिता है। साध संगत जी खंडां विच रहन वाले जीवां नूं परमात्मा ने दान दिता है। ब्रह्मांड सारी सृष्टि के अंदर परमात्मा अकाल पुरख वाहिगुरू जी ने दान दिता है। हजूर कहते हैं पाताली पतालों में रहन वाले जितने भी जीव हैं, सप आदिक हैं, महाराज कहते सारियां नूं खाण दा पहनण दा जितने भी संसार के अंदर सुख हैं, कर्मा अनुसार प्रारब्ध अनुसार सारियां नूं परमेश्वर आप ही दान देंदा पिया है। पर देख लो जे संसार के अंदर कोई पापी जीव भी है ना, साध संगत जी उन्होंने भी परमात्मा दान दे ही जाता है। जेकर कोई अकिरत कण है, अकिरत कणता भी दिखावता है, परमात्मा दे कीते हुए उपकारां नूं भी भुलाई बैठा है, रब उन्होंने भी साध संगत जी दान दे ही जाता है। परमात्मा उहदी झोली विच भी दातां पाई जाता है, कदे भुखा नहीं मरन देंदा। इदां दा परमात्मा दा बिरद है। अकिरत कणा नूं पालदा प्रभ नानक सद बख्शिंद, सदा ही बख्शणहारा है। ऐसा अकाल पुरख वाहिगुरू है। धन गुरु रामदास साहिब महाराज हजूर आख रहे ने, तुद जेवड़ दा तार मैं कोई नजर ना आवई। महाराज जिहड़े दुनिया दे दाते है ना, वो तां थोड़ा जिहा दान पुन करके संसार दे अंदर किन्नी अपनी वाहवा कराउण दे वास्ते गरीबां नूं किसी नूं दान दे दिता है, धन दे दिता है, किसी नूं पदार्थ, किसी नूं कपड़ा आदि दे दिता है, ते बड़ी अपनी वाहवा कराउण वास्ते साइन बोर्डां ते लिखा देना, फिर अखबारां दे विच खबरां दे विच दे देना जी मैं इन्ना दान कीता। पर परमात्मा सारियां नूं दान देंदा होया भी कदे साध संगत जी जणाउंदा नहीं है। ताही महाराज साहिब जी ने वचन कहे गुरबाणी अंदर, हे प्राणा धारी जीव ए मन हर जी ध्याए, तू एक मन एक चित भाए, हर कीਆਂ सदा सदा वडियाइयां दे ना पछोताए। वो परमात्मा कदे पश्चाताप नहीं करता, फिर दातां देण तो गुरेज भी नहीं करता। लैण वाले थक हार जाते, जिंदगी पर दातां लई जाते, मंगी जाते, पर परमात्मा देण तो नहीं कदे थकदा, ना कदे गुरेज करता है। देंदा दे लैंदे थक पाहे, जुगा जुगंतर खाही खाहे। जिंदगी भर दाता मंगी जाता है, परमात्मा दे ही जाता है। परमात्मा नहीं कदे थकदा, जीव मंगदा थक जाता है। ऐसा श्रोमणी दाता है। सतगुरु रामदास साहिब महाराज जी आख रहे ने, हे परमेश्वर आप जैसा दाता कोई नहीं संसार भर दे अंदर सानू नजर आउंदा।
ਨਾ ਹੀ ਮਹਾਰਾਜ ਆਉਣ ਵਾਲੇ ਸਮੇਂ 'ਚ ਆਵੇਗਾ, ਕਿਉਂਕਿ ਆਪ ਨੇ ਸਭ ਥਾਵਾਂ ਤੇ, ਪੁਰੀਆਂ ਵਿੱਚ, ਪਤਾਲਾਂ ਵਿੱਚ, ਖੰਡਾਂ ਵਿੱਚ, ਬ੍ਰਹਮੰਡਾਂ ਅੰਦਰ ਜਿਤਨੇ ਵੀ ਮਹਾਰਾਜ ਪੈਦਾ ਕੀਤੀ ਉਹ ਖੰਡ ਬ੍ਰਹਮੰਡ, ਜਿਤਨੇ ਵੀ ਸੂਖਸ਼ਮ ਸਤੂਲ ਆਕਾਰਾਂ ਦੇ ਜੀਵ ਜੰਤੂ ਨੇ, ਮਹਾਰਾਜ ਕਰਮਾਂ ਅਨੁਸਾਰ, ਪਰਾਰਬਧ ਅਨੁਸਾਰ ਸਾਰਿਆਂ ਦਾ ਮਹਾਰਾਜ ਤੁਹਾਨੂੰ ਫਿਕਰ ਹੈ। ਤਾਂ ਹੀ ਹਜੂਰ ਕਹਿੰਦੇ ਨੇ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਇਹ ਜੀਵ ਪ੍ਰਮਾਤਮਾ ਨੂੰ ਸਾਰਿਆਂ ਦਾ ਫਿਕਰ ਹੈ। ਮੂਸੇ ਪੈਗੰਬਰ ਨੇ ਸ਼ੱਕ ਕੀਤਾ ਸੀ ਨਾ ਖੁਦਾ ਤੇ, ਸਤ ਸੰਗਤ ਜੀ ਉਹਦਾ ਸ਼ੱਕ ਵੀ ਦੂਰ ਕਰ ਦਿੱਤਾ। ਆਪਣੇ ਟੋਬ ਦੇ ਵਿੱਚ ਸ਼ੱਕਰਖੋਰ ਨਿੱਕਾ ਜਿਹਾ ਕੀੜਾ ਰੱਖਿਆ ਕਿ ਜੋ ਸ਼ੱਕ ਕੀਤਾ ਕਿ ਮਹਾਰਾਜ ਤੁਸੀਂ ਸਾਰਿਆਂ ਨੂੰ ਦਾਤਾਂ ਦੇਂਦੇ? ਹਾਂ, ਕਹਿੰਦੇ ਸਾਰਿਆਂ ਨੂੰ ਦੇਂਦੇ ਹਾਂ। ਜਦੋਂ ਕੀੜੇ ਨੂੰ ਬਾਹਰ ਕੱਢਿਆ ਆਪਣੇ ਟੋਬ ਦੇ ਵਿੱਚੋਂ, ਉਹਦੇ ਮੂੰਹ ਦੇ ਵਿੱਚ ਚੌਲਾਂ ਦਾ ਦਾਣਾ ਨਿਕਲਿਆ। ਫਿਰ ਮਨ ਦੇ ਜਿਹੜੀ ਢਹਿ ਗਿਆ, ਨਿਮਰਤਾ ਵਿੱਚ ਆਇਆ, ਮਹਾਰਾਜ ਮੈਂ ਐਵੇਂ ਸ਼ੱਕ ਕੀਤਾ। ਤੋ ਇਸ ਪ੍ਰਕਾਰ ਸਤਿਗੁਰੂ ਜੀ ਆਖ ਰਹੇ ਨੇ, ਪਰਮੇਸ਼ਰ ਸਭ ਤੋਂ ਸ਼੍ਰੋਮਣੀ ਦਾਤਾ ਹੈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਪਰਮੇਸ਼ਰ ਸਾਰਿਆਂ ਦਾ ਫਿਕਰ ਕਰਨ ਵਾਲਾ ਹੈ। ਸ਼ਲੋਕ ਮਹੱਲਾ ਤੀਜਾ, ਮਨ ਪ੍ਰਤੀਤ ਨ ਆਈਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਜਿਨ੍ਹਾਂ ਦੇ ਮਨ ਵਿੱਚ ਪ੍ਰਤੀਤ ਭਰੋਸਾ ਨਹੀਂ ਆਇਆ ਗੁਰੂ ਚਰਨਾਂ ਤੇ, ਜਿਨ੍ਹਾਂ ਦੇ ਹਿਰਦੇ ਅੰਦਰ ਵਿਸ਼ਵਾਸ ਨਹੀਂ ਬੱਝਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ, ਗੁਰੂ ਬਚਨਾਂ ਦੇ, ਗੁਰੂ ਉਪਦੇਸ਼ ਤੇ, ਸਤਿਗੁਰੂ ਜੀ ਦੀ ਸਿੱਖਿਆ ਤੇ। ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਮਨ ਵਿੱਚ ਪ੍ਰਤੀਤ ਨਹੀਂ ਆਉਣਾ ਕੀਤੀ, ਸਹਿਜ ਨਾ ਲੱਗੋ ਭਾਉ। ਉਹਨਾਂ ਦਾ ਸਹਿਜ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਡੂਲ ਸਰੂਪ ਦੇ ਵਿੱਚ ਭਾਉ ਪਿਆਰ ਵੀ ਨਹੀਂ ਲੱਗਣਾ ਕੀਤਾ। ਸਹਿਜ ਨਾਮ ਅਡੋਲ ਦਾ ਹੈ। ਅਡੋਲ ਤਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਤ ਚੇਤਨ ਆਨੰਦ ਅਡੋਲ ਸਰੂਪ ਹੈ। ਉਸ ਪਰਮਾਤਮਾ ਦੇ ਚਰਨਾਂ ਵਿੱਚ ਪਿਆਰ ਵੀ ਨਹੀਂ ਲੱਗਣਾ ਕੀਤਾ। ਸਤ ਸੰਗਤ ਜੀ, ਪਿਆਰ ਵੀ ਉੱਥੇ ਬਣਦਾ ਜਿੱਥੇ ਭਰੋਸਾ ਹੋਵੇ। ਇਹ ਸੁਭਾਵਿਕ ਹੀ ਹੈ। ਸੰਸਾਰ ਦੇ ਵੀ ਕੁਝ ਰੀਤੀ ਇਦਾਂ ਦੀ ਹੈ, ਜਿੱਥੇ ਭਰੋਸਾ ਹੋਵੇ ਪਿਆਰ ਵੀ ਉੱਥੇ ਬਣਦਾ। ਕਿਹਾ ਜਾਂਦਾ ਕਿ ਮੈਨੂੰ ਤੇਰੇ ਤੇ ਭਰੋਸਾ ਹੈ, ਜੋ ਤੂੰ ਕਹੇਂਗਾ ਮੈਂ ਉਹਨੂੰ ਸੱਤ ਕਰਕੇ ਮੰਨਾਂਗਾ। ਤੇ ਜੇ ਮਹਾਰਾਜ ਸਾਹਿਬ ਜੀ ਦਾ ਅਸੀਂ ਬਚਨ ਨਹੀਂ ਮੰਨਦੇ, ਇਹਦਾ ਮਤਲਬ ਸਾਨੂੰ ਭਰੋਸਾ ਨਹੀਂ, ਮਹਾਰਾਜ ਜੀ ਤੇ ਵਿਸ਼ਵਾਸ ਨਹੀਂ ਗੁਰੂ ਬਚਨਾਂ ਤੇ। ਤਾਂ ਹੀ ਅਸੀਂ ਬਾਰ-ਬਾਰ ਸ਼ੰਕਾਵਾਦੀ ਬਣਦੇ ਜਾ ਰਹੇ ਹਾਂ ਸਤਿਗੁਰੂ ਜੀ ਦੇ ਬਚਨਾਂ ਤੇ, ਗੁਰੂ ਕੀ ਬਾਣੀ ਤੇ, ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਤੇ। ਤਾਂ ਹੀ ਬਾਰ-ਬਾਰ ਅਸੀਂ ਕਟਾਕਸ਼ ਕਰਦੇ ਹਾਂ, ਕਿਉਂਕਿ ਸਾਨੂੰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਪ੍ਰਤੀਤੀ ਨਹੀਂ ਬਣੀ ਸਾਡੇ ਹਿਰਦੇ ਅੰਦਰ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ। हे ਜੀਵੇ, ਇਸੇ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਤੇਰਾ ਪਿਆਰ ਨਹੀਂ ਲੱਗਾ, ਕਿਉਂਕਿ ਤੇਰੇ ਹਿਰਦੇ ਅੰਦਰ ਭਰੋਸਾ ਹੀ ਨਹੀਂ ਹੈ ਗੁਰੂ ਬਚਨਾਂ ਤੇ। ਸ਼ਬਦ ਸਾਧ ਨਾ ਪਾਇਓ। ਤੇ ਜੇ ਸ਼ਬਦ ਜਪਦਾ ਵੀ ਹੈ ਤੇ ਫਿਰ ਮਹਾਰਾਜ ਕਹਿੰਦੇ ਉਹਦਾ ਰਸ ਨਹੀਂ ਪ੍ਰਾਪਤ ਹੁੰਦਾ। ਜੇ ਸ਼ਬਦ ਜਪਦਾ ਵੀ ਹੈ, ਕਹਿੰਦਾ ਕਿ ਮੈਂ ਤਾਂ ਨਾਮ ਜਪਦਾ ਹਾਂ, ਪਰ ਸਾਧ ਸੰਗਤ ਜੀ ਸ਼ਬਦ ਹੈ ਸਾਧ ਨਾ ਪਾਇਓ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਵਾਦ, ਵਾਹਿਗੁਰੂ ਦੇ ਸ਼ਬਦ ਦਾ ਰਸ ਮਹਾਰਾਜ ਕਹਿੰਦੇ ਪਾ ਨਹੀਂ ਸਕਦਾ। ਮਨ ਹਠ ਕਿਆ ਗੁਣ ਗਾਏ। ਤੇ ਮਨ ਹਟ ਕਰਕੇ ਗੁਣ ਗਾਈ ਵੀ ਜਾਂਦਾ ਹੈ, ਤੇ ਕੀ ਗੁਣ ਗਾਵੇਗਾ? ਉਹਦਾ ਫਿਰ ਪੂਰਾ ਲਾਭ ਤਾਂ ਨਹੀਂ ਨਾ ਪ੍ਰਾਪਤ ਕਰ ਸਕਦਾ। ਸਤ ਸੰਗਤ ਜੀ, ਦਾ ਮਤਲਬ ਇਹ ਨਹੀਂ ਸਮਝ ਲੈਣਾ ਕਿ ਸਾਨੂੰ ਸ਼ਬਦ ਦਾ ਅਭਿਆਸ ਹੁਣ ਕਰਨਾ ਹੀ ਨਹੀਂ ਚਾਹੀਦਾ, ਸਾਨੂੰ ਕਿਹੜਾ ਰਸ ਆਉਂਦਾ। ਨਹੀਂ, ਆਉਣਾ ਤੇ ਕਰਨ ਦੇ ਨਾਲ ਹੀ ਹੈ ਨਾ। ਜੇ ਕਿਤੇ ਜਾਣਾ ਹੋਵੇ, ਜੇ ਮੰਨ ਲਓ ਅਜੇ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋਈ, ਅਜੇ ਰਸਤਾ ਪੈਂਡਾ ਬੜਾ ਵਿਖੜਾ ਹੈ, ਬੜਾ ਦੂਰ ਹੈ, ਤੇ ਜੇ ਬੰਦਾ ਢੇਰੇ ਢਾਹ ਕੇ ਬੈਠ ਜਾਵੇ ਤੇ ਫਿਰ ਉੱਥੇ ਬੈਠੇ ਰਹਿਣਾ, ਰਸਤਾ ਤਾਂ ਨਹੀਂ ਨਾ ਤੈਅ ਕਰ ਸਕੇਗਾ। ਪਹੁੰਚੇਗਾ ਉਦੋਂ ਜਦੋਂ ਰਸਤਾ ਤੈਅ ਕਰ ਲਵੇਗਾ, ਤੇ ਰਸਤਾ ਤੈਅ ਕਰਨ ਤੋਂ ਬਿਨਾਂ ਪਹੁੰਚਿਆ ਵੀ ਨਹੀਂ ਜਾਣਾ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨ ਹਟ ਕਿਆ ਗੁਣ ਗਾਏ। ਭਾਵ ਇਹ ਹੈ ਕਿ ਜਿੱਥੇ ਮਨ ਦਾ ਹੱਟ ਧਾਰਨ ਕੀਤਾ, ਉੱਥੇ ਭਰੋਸਾ ਵੀ ਹੋਵੇ ਗੁਰੂ ਬਚਨਾਂ ਤੇ। ਇਹ ਮਤਲਬ, ਇਹਦਾ ਗਲਤ ਮਤਲਬ ਨਾ ਕਿਤੇ ਸਾਧ ਸੰਗਤ ਜੀ ਸਮਝ ਲੈਣਾ, ਕਿਉਂਕਿ ਸਾਡਾ ਸੁਭਾਅ ਨੈਗੇਟਿਵ ਪੁਆਇੰਟ ਜਿਹੜਾ ਨਾ, ਉਹ ਛੇਤੀ ਸਾਡਾ ਮਨ ਦੀ ਪਕੜ ਕਰਦਾ ਹੈ। ਜਿਹੜੀ ਬੁੱਧੀ ਹੈ ਨਾ, ਉਹਨੂੰ ਬੜੀ ਛੇਤੀ ਪਕੜ ਵਿੱਚ ਲਿਆਉਂਦੀ। ਜੇ ਮਹਾਰਾਜ ਤਾਂ ਇਹੋ ਆਖ ਰਹੇ ਹੈ, ਫਿਰ ਸਾਨੂੰ ਕੀ ਗੁਰਬਾਣੀ ਪੜ੍ਹਨ ਦੀ ਲੋੜ ਹੈ?
ਕੀ ਸਾਨੂੰ ਨਾਮ ਜਪਣ ਦੀ ਲੋੜ ਹੈ? ਕੋਈ ਲੋੜ ਨਹੀਂ ਹੈ। ਜਿਹੜਾ ਥੋੜਾ ਬਹੁਤਾ ਨਾਮ ਜਪਦਾ ਹੁੰਦਾ, ਗੁਰਬਾਣੀ ਪੜ੍ਹਦਾ ਹੁੰਦਾ, ਉਹ ਵੀ ਛੱਡ ਕੇ ਬੈਠ ਜਾਂਦਾ ਹੈ। ਪਰ ਸਤਿਗੁਰੂ ਜੀ ਐਸਾ ਨਹੀਂ ਸਮਝਾਉਂਦੇ। ਮਹਾਰਾਜ ਕਹਿੰਦੇ ਜੇ ਨਾਮ ਜਪਦਾ, ਹਿਰਦੇ ਅੰਦਰ ਭਰੋਸਾ ਹੋਣਾ ਵੀ ਬੜਾ ਜ਼ਰੂਰੀ ਹੈ। ਮਨ ਵਿੱਚ ਭਾਵਨਾ ਬਣਾ ਕਰਕੇ ਪਰਮੇਸ਼ਰ ਨੂੰ ਯਾਦ ਕਰੇ। ਪਰ ਸ਼ਬਦ ਹੈ ਸਾਧ ਨਾ ਪਾਇਓ ਜੀ, ਸ਼ਬਦ ਦਾ ਅਭਿਆਸ ਕਰਕੇ ਮਨ ਵਿੱਚ ਭਾਵਨਾ ਬਣਾ ਕਰਕੇ ਰਸ ਨਹੀਂ ਪ੍ਰਾਪਤ ਕੀਤਾ। ਮਨ ਹਟ ਕਿਆ ਗੁਣ ਗਾਏ, ਮਨ ਹਠੀਆ ਬਣ ਕਰਕੇ ਫਿਰ ਕੀ ਲਾਭ ਖਟਿਆ ਹੈ। ਨਾਨਕ ਆਇਆ ਸੋ ਪਰਵਾਨ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਉਸ ਜੀਵ ਦਾ ਆਇਆ ਹੋਇਆ ਸੰਸਾਰ ਦੇ ਅੰਦਰ ਪ੍ਰਵਾਨ ਹੋ ਗਿਆ ਹੈ। ਮਹਾਰਾਜ ਕਹਿੰਦੇ ਸਫਲਾ ਹੋ ਗਿਆ ਹੈ। ਜੇ ਗੁਰਮੁਖ ਸੱਚ ਸਮਾਏ, ਜੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਪ੍ਰਾਪਤ ਕਰਕੇ ਸੱਚੇ ਪ੍ਰਮਾਤਮਾ ਦੇ ਵਿੱਚ ਸਮਾ ਜਾਵੇ, ਉਹਦਾ ਆਇਆ ਹੋਇਆ ਸੰਸਾਰ ਤੇ ਸਫਲਾ ਹੋ ਜਾਂਦਾ ਹੈ। ਜੇ ਗੁਰਮੁਖ ਸੱਚ ਸਮਾਏ, ਜੇ ਗੁਰਮੁਖਤਾਈ ਨੂੰ ਜੀਵਨ ਵਿੱਚ ਧਾਰਨ ਕਰਕੇ ਸੱਚੇ ਪ੍ਰਮਾਤਮਾ ਦੀ ਅਭੀਰਤਾ ਪਾ ਲਵੇ, ਤੇ ਸਾਧ ਸੰਗਤ ਜੀ ਉਹ ਵੀ ਸ਼ਬਦ ਦੁਆਰਾ ਹੀ ਪਾਈ ਜਾ ਸਕਦੀ ਹੈ, ਨਾ ਕਿ ਹੋਰ ਕਿਸੇ ਸਾਧਨ ਕਰਨ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਸਦ ਕਰਕੇ ਨਹੀਂ ਮੰਨਦਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਪਿਆਰਾ ਇੱਕ ਬਚਨ ਹੈ, ਕਹਿੰਦੇ ਹਨ ਕਿ ਜੇਕਰ ਅੱਖਾਂ ਵੀ ਬੰਦ ਕਰਕੇ ਬਗਲੇ ਵੱਲ ਸਮਾਧੀ ਲਗਾ ਕਰਕੇ ਬੈਠ ਜਾਵੇ, ਤੇ ਸਾਧ ਸੰਗਤ ਜੀ ਮਨ ਵਿੱਚ ਕੋਈ ਭਾਵਨਾ ਨਾ ਹੋਵੇ, ਹਿਰਦੇ ਅੰਦਰ ਕੋਈ ਵਿਸ਼ਵਾਸ ਨਾ ਹੋਣਾ ਕਰੇ, ਗੁਰੂ ਬਚਨਾਂ ਤੇ ਕੋਈ ਭਰੋਸਾ ਨਾ ਹੋਵੇ, ਤੇ ਬਗਲੇ ਵੱਲ ਸਮਾਧੀ ਲਗਾ ਕਰਕੇ ਬੈਠ ਜਾਵੇ, ਉਹ ਤਾਂ ਕੇਵਲ ਲੋਕਾਂ ਦੀ ਅੱਖੀਂ ਘੱਟਾ ਪਾਉਣ ਦੀ ਤਰ੍ਹਾਂ ਹੀ ਹੈ ਨਾ। ਗਾਈ ਸੁਨੈ ਆਂਖੇ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਓ ਲਓ ਨਾ ਕਮਾਈਐ। ਜਦੋਂ ਤੱਕ ਮਹਾਰਾਜ ਜੀ ਦੀ ਸ਼ਬਦ ਦਾ ਅਭਿਆਸ ਨਹੀਂ ਕਰਦਾ, ਉਦੋਂ ਤੱਕ ਪ੍ਰਾਪਤੀ ਵੀ ਨਹੀਂ ਹੋ ਸਕਦੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਜੇ ਗੁਰਾਂ ਦੇ ਮੁਖ ਦੁਆਰਾ ਸ਼ਬਦ ਦੀ ਦਾਤ ਲੈ ਕੇ ਉਪਦੇਸ਼ ਦੀ ਪ੍ਰਾਪਤੀ ਕਰਕੇ ਜੀਵਨ ਦੇ ਵਿੱਚ ਕਮਾਉਂਦਾ ਹੈ, ਪ੍ਰਮਾਤਮਾ ਵੀ ਸਮਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹਦਾ ਆਇਆ ਹੋਇਆ ਸੰਸਾਰ ਦੇ ਵਿੱਚ ਪ੍ਰਵਾਨ ਹੁੰਦਾ ਹੈ, ਸਫਲਾ ਹੋ ਜਾਂਦਾ ਹੈ। ਮਹੱਲਾ ਤੀਜਾ, ਆਪਣਾ ਆਪ ਨਾ ਪਛਾਣੈ ਮੂੜਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਨੇ, ਇਹ ਮੂੜਾ ਬੇਸਮਝ ਜੀਵ ਆਪਣੇ ਸਰੂਪ ਦੀ ਪਹਿਚਾਣ ਨਹੀਂ ਕਰਦਾ। ਹੋਰਨਾਂ ਬਾਬਰ ਤਾਂ ਜੀਵ ਭਾਵੇਂ ਕਹੀ ਜਾਂਦੇ ਕਿ ਮੈਂ ਫਲਾਣੇ ਬੰਦੇ ਨੂੰ ਜਾਣਦਾ, ਮੈਂ ਚੰਗੀ ਤਰ੍ਹਾਂ ਜਾਣਦਾ। ਇਹ ਸੁਭਾਵਿਕ ਹੀ ਹੈ ਨਾ, ਆਪਾਂ ਇਦਾਂ ਦੇ ਸ਼ਬਦ ਵਰਤਦੇ ਹਾਂ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ। ਕਈ ਵਾਰ ਕਿਸੇ ਨਾਲ ਗੁੱਸਾ ਹੋਵੇ ਨਾ, ਤੇ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਇਦਾਂ ਦੇ ਸ਼ਬਦ ਵਰਤੇ ਜਾਂਦੇ ਆ। ਪਰ ਹਜ਼ੂਰ ਕਹਿੰਦੇ ਹਨ ਆਪਣੇ ਸਰੂਪ ਦੇ ਅਜੇ ਤੱਕ ਸਿਆਣ ਨਹੀਂ ਕਰ ਸਕਿਆ। ਮੂੜਾ ਇਹ ਬੇਸਮਝ ਹੈ, ਵੱਡਾ ਬੇਸਮਝ ਐਸਾ ਜੀਵ ਹੈ ਕਿ ਆਪਣੇ ਸਰੂਪ ਦੀ ਵੀ ਅਜੇ ਤੱਕ ਪਹਿਚਾਣ ਨਹੀਂ ਕਰ ਸਕਿਆ ਕਿ ਮੈਂ ਕੌਣ ਆ, ਕਿਸ ਲਈ ਸੰਸਾਰ ਵਿੱਚ ਆਇਆ, ਕੀ ਕਰ ਰਿਹਾ ਤੇ ਮੈਨੂੰ ਕਰਨਾ ਕੀ ਚਾਹੀਦਾ। ਇਹ ਤਾਂ ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਜਾਣ ਨਾ ਸਕਿਆ। ਅਵਰਾ ਆਖ ਦੁਖਾਏ, ਹੋਰਨਾਂ ਨੂੰ ਸਗੋਂ ਅਜੋਗ ਸ਼ਬਦ ਬੋਲ ਬੋਲ ਕਰਕੇ ਉਹਨਾਂ ਦੇ ਹਿਰਦਿਆਂ ਨੂੰ ਦੁਖਾਉਂਦਾ ਰਹਿੰਦਾ, ਆਪ ਵੀ ਦੁਖੀ ਹੁੰਦਾ ਤੇ ਹੋਰਨਾਂ ਨੂੰ ਵੀ ਦੁਖੀ ਕਰਦਾ। ਕਿਉਂਕਿ ਜਿਹੜਾ ਫਿੱਕੇ ਬੋਲ ਬੋਲਦਾ ਹੈ, ਸਾਧ ਸੰਗਤ ਜੀ, ਕੱਲਾ ਤਨ ਨਹੀਂ ਮਨ ਵੀ ਉਹਦਾ ਫਿੱਕਾ ਪੈ ਜਾਂਦਾ। ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਤਨ ਨਹੀਂ ਕੱਲਾ ਮਨ ਤੇ ਵੀ ਅਸਰ ਪੈਂਦਾ ਫਿੱਕੇ ਬਚਨਾਂ ਦਾ। ਤੇ ਜੇ ਕਿਤੇ ਕ੍ਰੋਧ ਵਿੱਚ ਆ ਕਰਕੇ ਇਦਾਂ ਦੇ ਅਜੋਗ ਫਿੱਕੇ ਸ਼ਬਦ ਬੋਲਦਾ, ਤੇ ਬੰਦਗੀ ਕਰਨ ਵਾਲਿਆਂ ਦੇ ਕਮਾਏ ਹੋਏ ਇਹ ਵਚਨ ਹਨ ਜੀਵਨ ਦੇ ਅੰਦਰ। ਸਾਧ ਸੰਗਤ ਜੀ, ਸਾਰਾ ਦਿਨ ਭਾਵੇਂ ਸ਼ਬਦ ਦਾ ਅਭਿਆਸ ਕਰਦਾ ਰਹੇ, ਤੇ ਛਿਨ ਮਾਤਰ ਥੋੜੇ ਜਿਹੇ ਸਮੇਂ ਵਿੱਚ ਜਿਹੜਾ ਰਸ ਹੈ ਨਾ, ਆਨੰਦ ਹੈ, ਸਾਰਾ ਮਿਟ ਜਾਂਦਾ, ਖਤਮ ਹੋ ਜਾਂਦਾ। ਸਾਰੇ ਦਿਨ ਦਾ ਪੜ੍ਹੀ ਹੋਈ ਗੁਰਬਾਣੀ ਦਾ, ਜਪੇ ਹੋਏ ਨਾਮ ਦਾ ਕਿੰਨਾ ਰਸ ਬਣਿਆ ਹੁੰਦਾ। ਕ੍ਰੋਧ ਜਿਹੜਾ ਨਾ ਸਭ ਕੁਝ ਖਤਮ ਕਰ ਦਿੰਦਾ। ਤੋ ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਨੇ, ਅਵਰ ਆਖ ਦੁਖਾਏ, ਹੋਰਨਾਂ ਨੂੰ ਅਜੋਗ ਸ਼ਬਦ ਬੋਲ ਬੋਲ ਕਰਕੇ ਦਿਖਾਉਂਦਾ ਰਹਿੰਦਾ, ਆਪ ਵੀ ਦੁਖੀ ਹੁੰਦਾ, ਨਾ ਆਪ ਸੁਖ ਲੈਂਦਾ ਤੇ ਨਾ ਹੋਰਨਾਂ ਨੂੰ ਸੁਖ ਦੇ ਸਕਦਾ ਹੈ। ਮੁੰਡੇ ਦੀ ਖਸਲਤ ਨਾ ਗਈਆ ਅੰਦੇ, ਮੁੰਡੇ ਨਹੀਂ ਮੁੰਡਾ ਪਾਠ ਹੈ, ਮੁੰਡੇ ਦੀ ਖਸਲਤ ਨਾ ਗਈਆ ਅੰਧੇ ਵਿਛੜ ਚੋਟਾਂ ਖਾਏ।
ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁੰਡੇ ਦੀ ਖਸਲਤ ਨਾ ਗਈ ਆ। ਮੁੰਡਾ ਕਹਿੰਦੇ ਨੇ ਮੁੱਢ ਕਤੀਬੇ ਨੂੰ, ਜਾਂ ਮੂਲ ਨੂੰ ਵੀ ਮੁੰਡਾ ਕਿਹਾ ਦਿੱਤਾ ਜਾਂਦਾ ਹੈ। ਮੁੱਢ ਤੋਂ ਕਹਿੰਦੇ ਜਿਹੜੀ ਜੀਵ ਦੀ ਆਦਤ ਹੈ ਨਾ, ਖਸਲਤ ਨਾਮ ਆਦਤ ਦਾ ਹੈ। ਜਿਹੜੀ ਆਦਤ ਹੈ ਬਾਣ ਹੈ, ਬਾਣ ਨਾਮ ਵੀ ਆਦਤ ਦਾ ਹੁੰਦਾ ਹੈ। ਇਹ ਜਿਹੜੀ ਜੀਵ ਦੀ ਆਦਤ ਹੈ ਨਾ, ਮਹਾਰਾਜ ਕਹਿੰਦੇ ਅੱਜ ਤੱਕ ਜਾਣਾ ਨਹੀਂ ਕੀਤੀ। ਕਈ ਵਾਰ ਕਿਹਾ ਜਾਂਦਾ ਕਿ ਇਹਦੀ ਆਦਤ ਬੜੇ ਚਿਰ ਦੀ ਮਨੁੱਖ ਦੀ ਆਦਤ ਹੈ, ਆਪਣੀ ਆਦਤ ਛੱਡਦਾ ਹੀ ਨਹੀਂ ਹੈ। ਆਦਤ ਤੋਂ ਮਜਬੂਰ ਹੈ। ਬਹੁਤ ਸਮਝਾਇਆ, ਸਮਝਾਉਣ ਦੇ ਬਾਵਜੂਦ ਵੀ ਸਮਝਦਾ ਨਹੀਂ, ਆਦਤ ਤੋਂ ਮਜਬੂਰ ਹੈ। ਉਹਨੂੰ ਕਿਹਾ ਜਾਂਦਾ ਮੁੰਡੇ ਦੀ ਖਸਲਤ ਨਾ ਗਈਆ, ਜਿਹੜੀ ਮੁੱਢ ਤੋਂ ਬਣੀ ਹੋਈ ਆਦਤ ਹੈ। ਜਾਂ ਕਈ ਵਾਰ ਪੂਰਬਲੇ ਮਾੜੇ ਸੰਸਕਾਰਾਂ ਕਰਕੇ ਵੀ ਜੀਵ ਦੀ ਮਾੜੀਆਂ ਆਦਤਾਂ ਨਹੀਂ ਜਾਂਦੀਆਂ। ਪੂਰਬਲੇ ਮਾੜੇ ਸੰਸਕਾਰਾਂ ਦੇ ਕਰਕੇ ਵੀ ਸਾਧ ਸੰਗਤ ਜੀ ਆਦਤਾਂ ਨਹੀਂ ਜੀਵ ਤੋਂ ਦੂਰ ਹੁੰਦੀਆਂ, ਚਾਹਣ ਦੇ ਬਾਵਜੂਦ ਵੀ ਆਪਣੀ ਆਦਤ ਨੂੰ ਛੱਡਦਾ ਨਹੀਂ ਹੈ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾ ਖਾਏ। ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਅੰਨਾ ਇਸ ਅੰਨੇ ਜੀਵ ਨੇ ਮਹਾਰਾਜ ਜੀ ਤੋਂ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਣੀਆਂ ਕੀਤੀਆਂ ਨੇ। ਨਾ ਤਾਂ ਸੰਸਾਰ ਦੇ ਅੰਦਰ ਸੁੱਖ ਮਿਲਿਆ, ਨਾ ਐਸ ਲੋਕ ਵਿੱਚ ਨਾ ਪਰਲੋਕ ਵਿੱਚ, ਦੋਹਾਂ ਲੋਕਾਂ ਦੇ ਸੁੱਖ ਆਪਣੇ ਗਵਾ ਲਏ। ਅੰਧੇ ਵਿਛੜ ਚੋਟਾਂ ਖਾਏ, ਇੱਥੇ ਵੀ ਮਹਾਰਾਜ ਕਹਿੰਦੇ ਤਰਕਾਂ ਰੂਪੀ ਚੋਟਾਂ ਖਾਂਦਾ। ਸੰਸਾਰ ਦੇ ਅੰਦਰ ਵੀ ਫਿਰ ਸਾਧ ਸੰਗਤ ਜੀ ਕਿਹੜਾ ਵਡਿਆਈ ਮਿਲਦੀ ਹੈ। ਸੰਸਾਰ ਦੇ ਲੋਕ ਵੀ ਨਿੰਦਾ ਹੀ ਕਰਦੇ ਹਨ ਤੇ ਫਿਰ ਜਮਾਂ ਦੀਆਂ ਵੀ ਚੋਟਾਂ ਖਾਂਦਾ। ਉੱਥੇ ਪ੍ਰਮਾਤਮਾ ਦੇ ਘਰ ਦੇ ਵਿੱਚ ਕਿਹੜਾ ਸੁੱਖ ਮਿਲ ਜਾਂਦਾ ਹੈ। ਲੋਕ ਪਰਲੋਕ ਦੇ ਵਿੱਚ ਹਜੂਰ ਕਹਿੰਦੇ ਝੋਟਾਂ ਹੀ ਖਾਂਦਾ ਹੈ। ਸਤਿਗੁਰ ਕੈ ਪੈ ਭੰਨ ਨਾ ਕੜਿਓ। ਸਤਿਗੁਰੂ ਜੀ ਦਾ ਭੈ ਹਿਰਦੇ ਅੰਦਰ ਧਾਰਨ ਕਰਕੇ ਸ਼ੁਭ ਗੁਣਾਂ ਦੀ ਘਾੜਤ ਨੂੰ ਘੜ ਨਾ ਸਕਿਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਡਰ ਹਿਰਦੇ ਵਿੱਚ ਹੋਵੇ, ਸਾਧ ਸੰਗਤ ਜੀ ਸੁਭਾਵਕ ਹੀ ਮਨੁੱਖ ਚੰਗੇ ਸੰਸਕਾਰ ਧਾਰਨ ਕਰਨ ਲੱਗ ਪੈਂਦਾ, ਚੰਗੇ ਗੁਣ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ ਹੈ ਜੇ ਸਤਿਗੁਰੂ ਜੀ ਦਾ ਡਰ ਹੋਵੇ। ਤੇ ਜੇ ਡਰ ਨਹੀਂ ਹੈ ਤੇ ਗੁਣਵਾਨ ਵੀ ਜਿਹੜਾ ਉਗਣਹਾਰਾ ਬਣ ਜਾਂਦਾ ਹੈ। ਚੰਗਾ ਭਲਾ ਗੁਣੀ ਗਿਆਨੀ ਵੀ ਹੋਵੇ ਨਾ, ਜੇ ਮਹਾਰਾਜ ਜੀ ਦਾ ਡਰ ਨਹੀਂ ਮਨ ਦੇ ਅੰਦਰ, ਉਹ ਵੀ ਸਾਧ ਸੰਗਤ ਜੀ ਬੜੇ ਬੜੇ ਔਗੁਣਾ ਭਰੇ ਕਰਮ ਕਰ ਜਾਂਦਾ ਹੈ। ਇੱਕ ਡਰ ਹੈ ਜਿਹੜਾ ਸਾਧ ਸੰਗਤ ਜੀ ਪ੍ਰੇਮ ਨੂੰ ਜਨਮ ਦਿੰਦਾ ਹੈ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਾਂ, ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਜੀ ਦਾ ਭੈ ਹੁੰਦਾ, ਪ੍ਰੇਮ ਵੀ ਉੱਥੇ ਹੀ ਪੈਦਾ ਹੁੰਦਾ ਹੈ। ਭੈ ਕਰਕੇ ਭਾਉ ਜਨਮ ਲੈਂਦਾ ਹੈ। ਤੇ ਜੇ ਭੈ ਨਹੀਂ ਹੈ ਤੇ ਸਾਧ ਸੰਗਤ ਜੀ ਪ੍ਰੇਮ ਵੀ ਨਹੀਂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲੱਗਦਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਕੈ ਭੈ ਭੰਨ ਨਾ ਘੜਿਓ। ਮਹਾਰਾਜ ਜੀ ਦਾ ਡਰ ਧਾਰਨ ਕਰਕੇ हे ਜੀਵ ਤੂੰ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਘੜ ਨਾ ਸਕਿਆ। ਮਹਾਰਾਜ ਜੀ ਦੇ ਬਖਸ਼ੇ ਹੋਏ ਸ਼ੁਭ ਉਪਦੇਸ਼ ਨੂੰ ਵੀ ਹਿਰਦੇ ਵਿੱਚ ਵਸਾ ਨਾ ਸਕਿਆ। ਰਹਿ ਅੰਕ ਸਮਾਏ। ਪਰਮਾਤਮਾ ਦੇ ਸਰੂਪ ਰੂਪੀ ਅੰਕ ਦੇ ਵਿੱਚ ਸਮਾਉਣਾ ਸੀ। ਅੰਕ ਨਾਮ ਗੋਦ ਦਾ ਹੈ, ਅੰਕ ਨਾਮ ਸਰੂਪ ਦਾ ਹੈ, ਅੰਕ ਨਾਮ ਪਿਆਰ ਦਾ ਵੀ ਹੈ। ਪਰਮੇਸ਼ਰ ਦੇ ਪਿਆਰ ਦੇ ਵਿੱਚ ਸਮਾਉਣਾ ਸੀ। ਪਰਮਾਤਮਾ ਦੀ ਗੋਰ ਦਾ ਨਿਗ ਮੰਨਣਾ ਸੀ। ਵਾਹਿਗੁਰੂ ਦੇ ਸਰੂਪ ਦੇ ਵਿੱਚ ਸਮਾਉਣਾ ਸੀ। ਪਰ ਰਹੇ ਮਹਾਰਾਜ ਕਹਿੰਦੇ ਇਸ ਪੱਖ ਤੋਂ ਰਹਿ ਗਿਆ। ਕਿਸ ਕਾਰਨ ਕਰਕੇ? ਜੀਵਨ ਦੇ ਅੰਦਰ ਕੇਵਲ ਔਗੁਣਾਂ ਨੂੰ ਧਾਰਨ ਕਰਨੇ ਕਰਕੇ, ਮਹਾਰਾਜ ਜੀ ਦਾ ਡਰ ਨਾ ਧਾਰਨ ਕਰਨੇ ਕਰਕੇ ਸ਼ੁਭ ਗੁਣਾਂ ਦੀ ਪ੍ਰਾਪਤੀ ਨਾ ਕਰ ਸਕਿਆ। ਇਸ ਕਰਕੇ ਰਹਿ ਅੰਕ ਸਮਾਏ। ਵਾਹਿਗੁਰੂ ਦੇ ਸਰੂਪ ਤੋਂ ਸਖਣਾ ਹੀ ਰਹਿਣਾ ਕੀਤਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਰਹੇ ਅੰਕ ਸਮਾਈ। ਸਮਾ ਜਾਣੇ ਰਸਣਾ ਕੀਸਾ। ਪਰਮਾਤਮਾ ਦੇ ਵਿੱਚ ਸਮਾ ਜਾਣਾ ਸੀ, ਪਰ ਹਜੂਰ ਕਹਿੰਦੇ ਰਹਿ ਗਿਆ ਹੈ। ਕਿਸ ਕਾਰਨ ਕਰਕੇ? ਮਹਾਰਾਜ ਜੀ ਦਾ ਭੈ ਨਾ ਧਾਰਨ ਕਰਨੇ ਕਰਕੇ। ਆਨ ਦਿਨ ਸਹਸਾ ਕਦੇ ਨਾ ਚੁਕੈ। ਰਾਤ ਵੀ ਦਿਨੇ ਵੀ ਕਦੇ ਵੀ ਸ਼ੰਕੇ ਮਹਾਰਾਜ ਕਹਿੰਦੇ ਚੁੱਕੇ ਨਹੀਂ ਜਾਂਦੇ। ਮਨ ਜਿਹੜਾ ਹੈ ਸ਼ੰਕਿਆਂ ਦੇ ਨਾਲ ਹਰ ਸਮੇਂ ਮੈਲਾ ਹੀ ਹੋਇਆ ਰਹਿੰਦਾ ਹੈ। ਸਹਸੈ ਜੀਉ ਮਲੀਨ ਹੈ। ਹਿਰਦਾ ਸਾਧ ਸੰਗਤ ਜੀ ਸ਼ੰਕਿਆਂ ਕਰਕੇ ਵੀ ਮੈਲਾ ਰਹਿੰਦਾ ਹੈ। ਜਿੰਨੀ ਦੇਰ ਤੱਕ ਮਨ ਦੇ ਵਿੱਚ ਕੋਈ ਨਾ ਕੋਈ ਕਟਾਕਸ਼ ਬਣਿਆ ਰਹਿੰਦਾ ਹੈ। ਬਿਨ ਸ਼ਬਦ ਦੁੱਖ ਪਾਏ। ਸਤਿਗੁਰੂ ਜੀ ਦੇ ਸ਼ਬਦ ਤੋਂ ਬਿਨਾਂ ਜੀਵ ਦੁੱਖ ਪਾਉਂਦਾ ਹੈ। ਬਾਰ-ਬਾਰ ਜੰਮਣ ਮਰਨ ਦੇ ਦੁੱਖ ਪਾਉਂਦਾ ਹੈ, ਦੁਖੀ ਹੋਇਆ ਰਹਿੰਦਾ ਹੈ। ਸਤਿਗੁਰੂ ਜੀ ਦੇ ਬਚਨਾਂ ਤੇ ਬਾਰ-ਬਾਰ ਸ਼ੰਕਾਵਾਦੀ ਬਣਨੇ ਕਰਕੇ ਵੀ ਦੁਖੀ ਹੁੰਦਾ ਹੈ। ਕਾਮ ਕ੍ਰੋਧ ਲੋਭ
ਅੰਤਰ ਸਬਲਾ। ਫਿਰ ਜਿਹੜੇ ਪ੍ਰਬਲ ਵਿਕਾਰ ਹਨ, ਸਬਲਾ ਬਲ ਦੇ ਸਹਿਤ ਜਿਹੜੇ ਪ੍ਰਬਲ ਵਿਕਾਰ ਹੈ, ਬੜੇ ਬਲੀ ਹਨ। ਆਪਣੇ ਬਲ ਦੇ ਨਾਲ ਜੀਵ ਇਹਨਾਂ ਤੇ ਜਿੱਤ ਨਹੀਂ ਪਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੇ ਅੰਦਰ ਜਿਹੜੇ ਪ੍ਰਬਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਜੋ ਬਲ ਦੇ ਸਹਿਤ ਜੀਵ ਦੇ ਅੰਦਰ ਪ੍ਰਵੇਸ਼ ਕਰ ਗਏ ਹਨ, ਨਿਤ ਧੰਦਾ ਕਰਤ ਵਿਹਾਏ। ਨਿਤ ਇਹਨਾਂ ਵਿਕਾਰਾਂ ਦਾ ਹੀ ਧੰਦਾ ਕਰਦਾ ਰਹਿੰਦਾ ਹੈ, ਜਾਂ ਪਰ ਇਹਨਾਂ ਵਿਕਾਰਾਂ ਦੇ ਅਧੀਨ ਹੋ ਕਰਕੇ ਹੀ ਮਹਾਰਾਜ ਕਹਿੰਦੇ ਜ਼ਿੰਦਗੀ ਵਿੱਚ ਧੰਦਿਆਂ ਵਿੱਚ ਖਚਿਤ ਹੋਇਆ ਰਹਿੰਦਾ ਹੈ। ਸਾਧ ਸੰਗਤ ਜੀ, ਮਨੁੱਖ ਧੰਦਾ ਨਾਮ ਕਮਾਈ ਦਾ ਵੀ ਹੈ। ਜਿਵੇਂ ਕਿਹਾ ਜਾਂਦਾ ਕਿ ਸੁਭਾਵਿਕ ਹੀ ਹੈ, ਜਿਹੜਾ ਮਨੁੱਖ ਕੋਈ ਕਿਸੇ ਤਰ੍ਹਾਂ ਦੇ ਧੰਦਿਆਂ ਵਿੱਚ ਲੱਗਾ, ਕੋਈ ਕਿਸੇ ਤਰ੍ਹਾਂ ਦੇ, ਕੋਈ ਕਿਸੇ ਪ੍ਰਕਾਰ ਦੀ ਕਮਾਈ ਕਿਰਤ ਵਿੱਚ ਲੱਗਾ, ਕੋਈ ਕਿਸੇ ਤਰ੍ਹਾਂ ਦੀ ਕਿਰਤ ਕਰਦਾ ਹੈ। ਜਿੱਦਾਂ ਦੇ ਪ੍ਰਮਾਤਮਾ ਨੇ ਜਿੱਥੇ ਜਿੱਥੇ ਜੀਵਾਂ ਨੂੰ ਲਗਾਇਆ ਹੈ ਪ੍ਰਾਰਬਧ ਅਨੁਸਾਰ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨਿਤ ਧੰਦਾ ਕਰਤ ਵਿਹਾਏ। ਜ਼ਿੰਦਗੀ ਜਿਹੜੀ ਹੈ ਨਾ ਵਿਹਾਈ ਉਦਾਂ ਹੀ ਬੀਤਦੀ ਜਾ ਰਹੀ ਨਾ, ਵਿਕਾਰਾਂ ਵਿੱਚ, ਸੰਸਾਰ ਦੇ ਧੰਦਿਆਂ ਵਿੱਚ ਖਚਿਤ ਹੋਣੇ ਕਰਕੇ। ਤੇ ਜੇ ਪਾਪ ਕਰਮ ਕਰ ਕਰਕੇ ਕਿਰਤ ਕਰਦਾ ਹੈ, ਬੁਰੇ ਕਰਮਾਂ ਦਾ ਧੰਦਾ ਕਰਦਾ, ਕਿਰਤ ਕਰਦਾ ਹੈ, ਉਹ ਵੀ ਇਹਨਾਂ ਵਿਕਾਰਾਂ ਅਧੀਨ ਹੋ ਕੇ ਹੀ ਕਰਦਾ। ਪਾਪ ਕਰਹਿ ਪੰਚਾਂ ਕੇ ਬਾਸਰੇ, ਇਹਨਾਂ ਪੰਜਾਂ ਦੇ ਅਧੀਨ ਹੋ ਕਰਕੇ ਵਸੀਕਾਰ ਹੋ ਕੇ ਕਰਦਾ ਪਿਆ। ਮਹਾਰਾਜ ਸਤਿਗੁਰੂ ਜੀ ਦੇ ਗੁਰਬਾਣੀ ਵਿੱਚ ਬਚਨ ਹਨ, ਬੇਸਮਝ ਇਹ ਮਨਮੁਖ ਜੀਵ ਨੂੰ ਪਤਾ ਹੀ ਨਹੀਂ ਹੈ, ਇਸ ਦੇਹ ਅੰਦਰ ਪੰਜ ਚੋਰ ਵਸਹਿ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਅੰਮ੍ਰਿਤ ਲੁਟਹਿ, ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੈ ਪੁਕਾਰਾ। ਇਹਨਾਂ ਅਧੀਨ ਹੋ ਕਰਕੇ ਹੀ ਹਜ਼ੂਰ ਕਹਿੰਦੇ ਇਸ ਸੰਸਾਰ ਦੇ ਅੰਦਰ ਬੁਰੀ ਕਿਰਤ ਕਰਦਾ ਪਿਆ ਹੈ। ਚਰਨ ਕਰ ਦੇਖਤ ਸੁਣ ਥੱਕੇ। ਮਹਾਰਾਜ ਕਹਿੰਦੇ ਜ਼ਿੰਦਗੀ ਦਾ ਵੱਡਾ ਪੱਖ ਲੰਘ ਗਿਆ, ਪਰ ਅਜੇ ਵੀ ਟਲਦਾ ਨਹੀਂ। ਕਿਉਂਕਿ ਪਹਿਲਾਂ ਬਾਲਕ ਅਵਸਥਾ ਹੈ, ਫਿਰ ਜਵਾਨੀ, ਭਰ ਜਵਾਨੀ, ਫਿਰ ਢਲਦੀ ਜਵਾਨੀ, ਫਿਰ ਬਿਰਧ ਅਵਸਥਾ ਹੁੰਦੀ ਹੈ। ਤੇ ਬਿਰਧ ਅਵਸਥਾ ਆ ਗਈ। ਹਜੂਰ ਕਹਿੰਦੇ ਚਰਨ ਕਰ ਦੇਖਤ ਸੁਣ ਥੱਕੇ। ਚਰਨ ਨਾਮ ਪੈਰਾਂ ਦਾ ਹੈ, ਪੈਰ ਥੱਕ ਗਏ ਨਹੀਂ ਸੰਸਾਰ ਦੇ ਅੰਦਰ ਭੱਜ ਦੌੜ ਕਰ ਕਰਕੇ। ਸੁਣ ਨਾਮ ਸੁਣਨ ਦਾ ਕੰਨਾਂ ਦਾ ਹੈ, ਕੰਨ ਵੀ ਸੁਣ ਸੁਣ ਕਰਕੇ ਸੰਸਾਰ ਦੀਆਂ ਗੱਲਾਂ ਬਾਤਾਂ, ਲੱਚਰਪੁਣਾ ਸੁਣ ਸੁਣ ਕਰਕੇ, ਅੱਖਾਂ ਵੀ ਦੇਖ ਦੇਖ ਕਰਕੇ ਥੱਕ ਗਈਆਂ, ਕੰਨ ਵੀ ਥੱਕ ਗਏ ਨੇ, ਪੈਰ ਵੀ ਥੱਕ ਗਏ ਐ। ਇਹ ਸਾਧ ਸੰਗਤ ਜੀ, ਚਰਨ ਕਾਰ ਕਰ ਨਾਮ ਹੱਥਾਂ ਦਾ, ਹੱਥ ਵੀ ਥੱਕ ਗਏ ਨੇ ਸੰਸਾਰ ਦੇ ਅੰਦਰ। ਬੁਰੀ ਕਿਰਤ ਕਰ ਕਰਕੇ, ਝੂਠੀ ਕਮਾਈ ਕਰ ਕਰਕੇ, ਠੱਗੀਆਂ ਮਾਰ ਮਾਰ ਕਰਕੇ, ਇਹਨਾਂ ਦੇ ਨਾਲ ਬੁਰੇ ਕਰਮ, ਚੋਰੀਆਂ ਕਰ ਕਰਕੇ। ਸਤਿਗੁਰੂ ਜੀ ਕਹਿੰਦੇ ਇਹ ਇੰਦਰੇ ਵੀ ਜੀਵ ਥੱਕ ਗਏ ਹਨ। ਦੇਹ ਮੁੱਕੇ ਨੇੜੇ ਆਏ। ਹੁਣ ਜੀਵਨ ਦੇ ਜਿਹੜੇ ਦਿਨ ਹਨ ਮੁੱਕ ਗਏ ਐ, ਨੇੜਾ ਆਏ, ਤੇ ਹੁਣ ਮੌਰ ਦਾ ਸਮਾਂ ਨੇੜੇ ਆਈ ਜਾ ਰਿਹਾ ਹੈ। ਮੌਰ ਦਾ ਸਮਾਂ, ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ। ਦਿਨ ਬਰ ਦਿਨ ਉਮਰਾਂ ਤੇਰੀ ਘਟਦੀ ਜਾ ਰਹੀ ਹੈ। ਦਿਨ ਬਰ ਦਿਨ ਕਾਲ ਦਾ ਸਮਾਂ ਤੇਰੇ ਨੇੜੇ ਆਈ ਜਾ ਰਿਹਾ ਹੈ। ਸੱਚਾ ਨਾਮ ਨਾ ਲੱਗੋ ਮੀਠਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਇਦਾਂ ਦੀ ਜੀਵ ਦੀ ਹਾਲਤ ਬਣੀ, ਅਜੇ ਤੱਕ ਪਰਮੇਸ਼ਰ ਦਾ ਸੱਚਾ ਨਾਮ ਮੈਨੂੰ ਮਿੱਠਾ ਨਹੀਂ ਲੱਗਾ, ਪਿਆਰਾ ਨਹੀਂ ਲੱਗਾ। ਅਜੇ ਵੀ ਸੰਸਾਰ ਦੇ ਨਾਲ ਹੀ ਪਿਆਰ ਕਰੀ ਜਾਂਦਾ ਹੈ। ਅਜੇ ਵੀ ਮਹਾਰਾਜ ਕਹਿੰਦੇ ਕਿ ਪਰਾਏ ਰੂਪਾਂ ਨੂੰ ਤੱਕਣ ਦੇ ਵਿੱਚ, ਪਰਾਇਆ ਤਨ ਤੇ ਪਰਾਇਆ ਧਨ ਤੱਕਣ ਦੇ ਵਿੱਚ ਹੀ ਪਿਆਰ ਕਰੀ ਬੈਠਾ ਹੈ। ਅਜੇ ਵੀ ਜ਼ੁਬਾਨ ਤੋਂ ਪਰਾਈ ਨਿੰਦਿਆ ਤੇ ਝੂਠ ਬੋਲਣ ਦੇ ਨਾਲ ਪਿਆਰ ਕਰੀ ਬੈਠਾ ਹੈ। ਇਹ ਪੈਰ ਵੀ ਮਹਾਰਾਜ ਕਹਿੰਦੇ ਅਜੇ ਖੋਟੀ ਸੰਗਤ ਦੇ ਵੱਲ ਜਾਣ ਵਾਲੀ ਪਿਆਰ ਕਰਦੇ ਐ। ਹੱਥਾਂ ਦੇ ਨਾਲ ਵੀ ਅਜੇ ਤੱਕ ਇਹ ਟਲਦਾ ਨਹੀਂ ਹੈ। ਜੀਵਨ ਦਾ ਵੱਡਾ ਪੱਖ ਭਾਵੇਂ ਲੰਘ ਗਿਆ ਤੇ ਮਹਾਰਾਜ ਕਹਿੰਦੇ ਮੌਰ ਦਾ ਨੇੜਾ ਹੁਣ ਸਮਾਂ ਜਿਹੜਾ ਨੇੜੇ ਆਉਂਦਾ ਪਿਆ, ਪਰ ਅਜੇ ਤੱਕ ਸੱਚਾ ਨਾਮ ਨਾ ਲੱਗੋ ਮੀਠਾ। ਪਰਮੇਸ਼ਰ ਦਾ ਨਾਮ ਤਾਂ ਬੜਾ ਮਿੱਠਾ ਹੈ ਔਰ ਸਦੀਵੀ ਕਾਲ ਦੀ ਸੱਚਾ ਹੈ, ਪਰ ਇਸ ਅਗਿਆਤ ਜੀਵ ਨੂੰ ਨਾ ਤਾਂ ਮਿੱਠਾ ਲੱਗਦਾ ਨਾ ਮਹਾਰਾਜ ਕਹਿੰਦੇ ਸੱਚਾ ਭਾਸਦਾ ਹੈ। ਜਿਤ ਨਾਮ ਨਵ ਨਿਧ ਪਾਏ। ਜਿਸ ਪਰਮੇਸ਼ਰ ਦੇ ਨਾਮ ਕਰਕੇ ਨੌ ਨਿਧੀਆਂ ਸਭ ਖਜ਼ਾਨੇ ਮਿਲ ਜਾਂਦੇ ਐ। ਜਾਂ ਫਿਰ ਜਿਵੇਂ ਜਿਵੇਂ ਨਾਮ ਜਪਦਾ ਹੈ ਨਵ ਦਾ ਭਗਤੀ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦੀ ਹੈ। ਸਾਧ ਸੰਗਤ ਜੀ, ਐਸਾ ਹਿਰਦੇ ਅੰਦਰ ਪਿਆਰ ਪ੍ਰਗਟ ਹੁੰਦਾ ਹੈ। ਜੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦਾ ਹੈ, ਫਿਰ ਦੁਨੀਆ ਦਾ ਪਿਆਰ ਫਿੱਕਾ ਲੱਗਣ ਲੱਗ ਪੈਂਦਾ ਹੈ।
ਸੰਸਾਰ ਦੇ ਪਿਆਰ ਤੋਂ ਭਰਮ ਹੋ ਜਾਂਦਾ ਹੈ। ਜੀਵਤ ਮਰੈ ਮਰੈ ਪੁਨ ਜੀਵੈ। ਸਤਿਗੁਰੂ ਜੀ ਕਹਿੰਦੇ ਜੇਕਰ ਇਹ ਪ੍ਰਾਣਾ ਧਾਰੀ ਜੀਵਾ ਜੀਵਤ ਮਰੈ, ਸੰਸਾਰ ਦੇ ਵੱਲ ਜਿੱਥੋਂ ਜੀਵਦਾ ਪਿਆ ਹੈ ਨਾ, ਸੰਸਾਰ ਦੇ ਵੱਲ ਤੇ ਰੱਬ ਦੇ ਵੱਲੋਂ ਮਰਿਆ ਹੋਇਆ, ਰੱਬ ਨੂੰ ਚੇਤੇ ਨਹੀਂ ਕਰਦਾ ਤੇ ਮਰੇ ਬਰਾਬਰ ਹੀ ਹੈ ਨਾ। ਜੇ ਪ੍ਰਮਾਤਮਾ ਦਾ ਪਿਆਰ ਨੇ ਹਿਰਦੇ ਅੰਦਰ, ਮਹਾਰਾਜ ਸਾਹਿਬ ਜੀ ਨੇ ਉਹਨੂੰ ਮੁਰਦਾ ਕਿਹਾ ਗੁਰਬਾਣੀ ਦੇ ਅੰਦਰ। ਸਾਧ ਸੰਗਤ ਜੀ, ਉਹ ਜਿਉਂਦਾ ਨਹੀਂ ਹੈ ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ। ਅਤ ਸੁੰਦਰ ਕੁਲੀਨ ਚਦਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀ ਗਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨੇ ਹਿਰਦੇ ਅੰਦਰ ਤਾਂ ਹਜ਼ੂਰ ਆਖ ਰਹੇ ਹਨ, ਜੀਵਤ ਮਰੈ ਮਰੈ ਪੁਨ ਜੀਵੈ। ਜਿਹੜਾ ਸੰਸਾਰ ਦੇ ਵੱਲੋਂ ਜੀਵਤ ਭਾਵ ਵਿੱਚ ਹੈ ਤੇ ਪ੍ਰਮਾਤਮਾ ਦੇ ਵੱਲੋਂ ਮਰਿਆ ਹੈ। ਮਹਾਰਾਜ ਕਹਿੰਦੇ ਦੀ ਤੂੰ ਜੇਕਰ ਉਲਟਾ ਹੋ ਜਾਣਾ ਕਰੇ, ਸੰਸਾਰ ਦੇ ਵੱਲੋਂ ਮਰ ਕੇ ਪ੍ਰਮਾਤਮਾ ਵੱਲ ਜੀਵੇ, ਔਰ ਇਸ ਪ੍ਰਕਾਰ ਜਿਹੜਾ ਪ੍ਰਮਾਤਮਾ ਦੇ ਵੱਲ ਮਰਿਆ ਹੋਇਆ ਹੈ, ਪ੍ਰਮਾਤਮਾ ਦੇ ਵੱਲ ਜੀਵਤ ਭਾਵ ਵਿੱਚ ਆ ਜਾਣਾ ਕਰੇ ਤਾਂ ਮੋਖ ਅੰਤਰ ਪਾਏ। ਹਜੂਰ ਕਹਿੰਦੇ ਹਨ ਤਾਂ ਮੋਖ ਅੰਤਰ ਪਾਏ, ਆਪਣੇ ਹਿਰਦੇ ਅੰਦਰ ਹੀ ਮੋਕਸ਼ ਵਾਹਿਗੁਰੂ ਦੇ ਮੁਕਤ ਸਰੂਪ ਨੂੰ ਪਾ ਸਕਦਾ ਹੈ। ਤਾਂ ਮੁਖ ਅੰਤਰ ਪਾਏ, ਤਾਂ ਫਿਰ ਸਾਰੀਆਂ ਮੁਕਤੀਆਂ ਦੀ ਦਾਤ ਮਿਲ ਜਾਂਦੀ ਹੈ। ਸਰੂਪ ਸਯੋਜ ਸਮੀਪ ਆਦਿਕ ਜਿਹੜੀ ਵੀ ਮੁਕਤੀ ਦੀ ਲੋੜ ਹੋਵੇ, ਹਜ਼ੂਰ ਕਹਿੰਦੇ ਆਪਣੇ ਹਿਰਦੇ ਘਰ ਦੇ ਵਿੱਚੋਂ ਪਾ ਸਕਦਾ ਹੈ। ਜੇ ਕਿਤੇ ਪ੍ਰਮਾਤਮਾ ਦੇ ਵੱਲ ਮਰਿਆ ਹੋਇਆ ਇਹ ਮਨ ਪ੍ਰਮਾਤਮਾ ਦੇ ਵੱਲ ਜੀਵਤ ਭਾਵ ਵਿੱਚ ਆ ਜਾਵੇ, ਇਹ ਸੁੱਤਾ ਹੋਇਆ ਮਨ ਪ੍ਰਮਾਤਮਾ ਨੂੰ ਚੇਤੇ ਕਰਨ ਲੱਗ ਪਏ ਜਾਗਤ ਹੋ ਕਰਕੇ, ਧੁਰ ਕਰਮ ਨਾ ਪਾਇਓ ਪ੍ਰਾਣੀ। ਪਰ ਹਜ਼ੂਰ ਕਹਿੰਦੇ ਧੁਰੋਂ ਹੀ ਇਸ ਪ੍ਰਾਣਾ ਧਾਰੀ ਜੀਵ ਨੇ ਚੰਗੇ ਕਰਮ ਜਿਹੜੇ ਸਨ ਨਹੀਂ ਪ੍ਰਾਪਤ ਕਰਨਾ ਕੀਤੇ। ਪਰਮਾਤਮਾ ਤਾਂ ਪਰਾਰਬ ਦਾ ਅਨੁਸਾਰ ਹੀ ਫਲ ਦਿੰਦਾ, ਜਿੱਦਾਂ ਦੇ ਜੀਵ ਦੇ ਕਰਮ ਹਨ। ਬਿਨ ਕਰਮ ਕਿਆ ਪਾਏ, ਤੇ ਬਿਨਾਂ ਕਰਮਾਂ ਤੋਂ ਕੀ ਪਾ ਲਵੇਗਾ। ਜਿੰਨੀ ਮਰਜ਼ੀ ਭੱਜ ਦੌੜ ਕਰ ਕਰਕੇ ਦੇਖ ਲਵੇ, ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਬੜੀ ਧਾਵਾ ਧਾਈ ਕਰਕੇ ਦੇਖ ਲੈ, ਪਰ ਚੰਗੇ ਕਰਮਾਂ ਤੋਂ ਬਿਨਾ, ਨਿਸ਼ਕਾਮ ਕਰਮਾਂ ਤੋਂ ਬਿਨਾ ਵਾਹਿਗੁਰੂ ਨੂੰ ਨਹੀਂ ਪਾ ਸਕੇਗਾ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ। ਇਹ ਮੂੜੇ ਬੇਜ ਸਮਝ ਮੂਰਖ ਜੀਵਾ, ਸਤਿਗੁਰੂ ਜੀ ਦੇ ਸ਼ਬਦ ਨੂੰ ਸੰਭਾਲ, ਮਹਾਰਾਜ ਜੀ ਦੇ ਸ਼ਬਦ ਨੂੰ ਹਿਰਦੇ ਵਿੱਚ ਸਾਂਭ ਕਰਕੇ ਰੱਖ। ਗਤ ਮਤ ਸਬਦੇ ਪਾਏ, ਕਿਉਂਕਿ ਜੋ ਪਰਮੇਸ਼ਰ ਦੀ ਪ੍ਰਾਪਤੀ ਦੀ ਮਤ ਮਰਜ਼ਾਦਾ ਹੈ ਉਹ ਸ਼ਬਦ ਦੁਆਰਾ ਹੀ ਮਿਲ ਸਕਦੀ ਹੈ। ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਸ਼ਬਦ ਦੁਆਰਾ ਹੀ ਮਿਲੇਗਾ, ਹੋਰ ਕਿਸੇ ਵੀ ਸਾਧਨ ਦੁਆਰਾ ਮਿਲਣ ਵਾਲਾ ਨਹੀਂ। ਨਾਨਕ ਸਤਿਗੁਰ ਤਦ ਹੀ ਪਾਏ। ਹਜੂਰ ਕਹਿੰਦੇ ਹਨ ਇਹ ਪ੍ਰਾਣਾ ਧਾਰੀ ਜੀਵ ਪੂਰੇ ਸਤਿਗੁਰੂ ਜੀ ਨੂੰ ਹਿਰਦਿਓਂ ਤਾਂ ਹੀ ਪਾ ਸਕਦਾ ਹੈ, ਜਾਂ ਸਤਿਗੁਰਾਂ ਦੁਆਰਾ ਪਰਮੇਸ਼ਰ ਨੂੰ ਤਾਂ ਹੀ ਪਾ ਸਕੇਗਾ ਜਾਂ ਵਿੱਚ ਹੋ ਆਪ ਗਵਾਏ। ਜੇ ਕਿਤੇ ਆਪਣੇ ਅੰਦਰੋਂ ਹੰਕਾਰ ਨੂੰ ਹਉਮੈ ਨੂੰ ਦੂਰ ਕਰ ਦੇਵੇ, ਆਪਾ ਭਾਵ ਅਭਾਵ ਕਰ ਦੇਵੇ, ਹੰਕਾਰ ਤੋਂ ਆਪਣਤ ਤੋਂ ਰਹਿਤ ਹੋ ਜਾਵੇ, ਫਿਰ ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਨੇ ਹਿਰਦੇ ਕਰਕੇ ਪਾ ਸਕਦਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਬੇਮੁਖ ਹੋ ਕਰਕੇ ਰਹਿੰਦਾ ਹੈ, ਆਪਣਤ ਜਣਾਉਂਦਾ ਰਹਿੰਦਾ ਹੈ ਕਿ ਮੈਂ ਵੀ ਕੁਝ ਹਾਂ, ਮੈਂ ਕਿਹੜਾ ਕਿਸੇ ਤੋਂ ਘੱਟ ਹਾਂ। ਬਾਰ-ਬਾਰ ਕਦੇ ਗੁਣਾਂ ਦਾ, ਕਦੇ ਗਿਆਨ ਦਾ, ਕਦੇ ਚਤੁਰਾਈਆਂ ਦਾ, ਕਦੇ ਸਿਆਣਪਾਂ ਦਾ, ਪਤਾ ਨਹੀਂ ਕਿੰਨੇ ਕੁ ਹੰਕਾਰ ਜਤਾਉਂਦਾ ਰਹਿੰਦਾ, ਬਾਰ-ਬਾਰ ਹੰਕਾਰ ਦੇ ਨਸ਼ੇ ਵਿੱਚ ਉਡਾਰੀਆਂ ਮਾਰਦਾ ਰਹਿੰਦਾ ਹੈ। ਪਰ ਹਜ਼ੂਰ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਸਤਿਗੁਰ ਤਦ ਹੀ ਪਾਏ, ਤਦੋਂ ਹੀ ਪਾ ਸਕਦਾ ਪੂਰੇ ਸਤਿਗੁਰੂ ਜੀ ਨੂੰ। ਤਾਂ ਹੀ ਮਹਾਰਾਜ ਸਾਹਿਬ ਜੀ ਦਾ ਸਰੂਪ ਹੋ ਸਕਦਾ ਹੈ ਜਦੋਂ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਅਭਾਵ ਕਰ ਦੇਵੇਗਾ। ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਤੱਕ ਮੈਂ ਮੇਰੀ ਹੈ ਉਦੋਂ ਤੱਕ ਪਰਮਾਤਮਾ ਨਹੀਂ। ਜਦੋਂ ਮੈਂ ਮੇਰੀ ਮਿਟ ਜਾਂਦੀ ਹੈ, ਫਿਰ ਸਭ ਥਾਵਾਂ ਤੇ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ। ਪੌੜੀ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹੈ, हे ਮੇਰੇ ਮਾਲਕ ਪਰਮਾਤਮਾ,
ਜਿਨ੍ਹਾਂ ਦੇ ਚਿੱਤ ਵਿੱਚ ਆਪ ਜੀ ਵਸ ਗਏ ਹੋ। ਤਿਸਨੋ ਕਿਉ ਅੰਦੇਸਾ ਕਿਸੈ ਗੱਲੇ ਦਾ ਲੋੜੀਐ। ਮਹਾਰਾਜ ਕਿਸੇ ਗੱਲ ਦਾ ਅੰਦੇਸਾ ਸ਼ੰਕਾ ਕੀ ਉਹਨਾਂ ਨੂੰ ਕੁਝ ਕਰ ਲਵੇਗਾ, ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਤੁਹਾਡਾ ਨਿਵਾਸ ਹੋ ਜਾਂਦਾ ਹੈ। ਸਤ ਸੰਗਤ ਜੀ, ਉਹ ਗੁਰਮੁਖ ਪਿਆਰੇ ਬੇਪਰਵਾਹ ਹੋ ਜਾਂਦੇ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨਿਵਾਸ ਕਰਦਾ ਹੈ। ਜਿਸ ਹਿਰਦੇ ਅੰਦਰ ਵਾਹਿਗੁਰੂ ਜੀ ਦੀ ਯਾਦ ਵਸ ਜਾਂਦੀ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਇੱਕ ਪ੍ਰਮਾਤਮਾ ਦੀ ਪਰਵਾਹ ਹੁੰਦੀ ਹੈ ਉਹਨਾਂ ਦੇ ਅੰਦਰ। ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ, ਕਿਉਂਕਿ ਉਹਨਾਂ ਨੂੰ ਪਤਾ ਸਾਡਾ ਪੱਕ ਪਰਮੇਸ਼ਰ ਨੇ ਆਪ ਕਰਨਾ ਹੈ, ਸਾਡੀ ਰੱਖਿਆ ਵਾਹਿਗੁਰੂ ਨੇ ਆਪ ਕਰਨੀ ਹੈ। ਕੀ ਸਾਡਾ ਕੋਈ ਵਿਗਾੜ ਲਵੇਗਾ? ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ RAM ਰਾਜੇ। ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਕੋਈ ਨਿੰਦਾ ਕਰਕੇ ਵੀ ਕੀ ਉਹਨਾਂ ਦਾ ਵਿਗਾੜ ਲਵੇਗਾ? ਉਹਨਾਂ ਦੀ ਸਾਧ ਸੰਗਤ ਜੀ ਕੁਝ ਨਹੀਂ ਵਿਗਾੜਿਆ ਜਾ ਸਕਦਾ। ਪਰਮੇਸ਼ਰ ਜਿਨ੍ਹਾਂ ਦਾ ਪੱਕ ਕਰਦਾ ਹੈ, ਤੇ ਹਜੂਰ ਕਹਿੰਦੇ ਸੰਸਾਰ ਦੇ ਸ਼ੰਕੇ ਵੀ ਕੀ ਉਹਦਾ ਵਿਗਾੜ ਸਕਦੇ ਆ। ਜਿਹੜਾ ਬੇਪਰਵਾਹ ਹੋ ਗਿਆ, ਜਿਹੜਾ ਸੰਸਾਰ ਦੀ ਕਿਸੇ ਪ੍ਰਕਾਰ ਕੋ ਪਰਵਾਹ ਨਹੀਂ ਕਰਨਾ ਕਰਦਾ, ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾਹ, ਕੇਵਲ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ। ਹਰ ਸੁਖ ਦਾਤਾ ਸਭਨਾ ਗੱਲਾਂ ਕਾ। ਹਰੀ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਸੁੱਖਾਂ ਦਾ ਦਾਤਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਭਨਾ ਗੱਲਾਂ ਕਾ। ਸਾਰੀਆਂ ਗੱਲਾਂ, ਸਭ ਵਿਧਾਂ ਨੂੰ ਬਣਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਜਿੱਦਾਂ ਦੀ ਕਿਸੇ ਦੀ ਮਨ ਦੀ ਇੱਛਾ ਹੋਵੇ, ਸਾਰਿਆਂ ਨੂੰ ਸੁਖ ਦੇਣ ਵਾਲਾ, ਸੁਖ ਪ੍ਰਦਾਨ ਕਰਨ ਵਾਲਾ, ਸੁਖਾਂ ਦਾ ਦਾਤਾ ਹੈ। ਤਿਸਨੋ ਧਿਆਏ ਦਿਆ ਕਿਵ ਨਿਮਖ ਘੜੀ ਮੋਹ ਮੋੜੀਐ। ਇਹ ਜੀਵ ਜੇ ਸਾਰਿਆਂ ਸੁਖਾਂ ਦਾ ਦਾਤਾ ਪਰਮਾਤਮਾ ਹੈ, ਜੇ ਪਰਮੇਸ਼ਰ ਨੇ ਹੀ ਜੀਵਨ ਅੰਦਰ ਸਾਰੇ ਸੁਖ ਤੈਨੂੰ ਬਖਸ਼ੇ ਹੈ, ਫਿਰ ਬਹੁਤਾ ਸਮਾਂ ਤਾਂ ਕਿ ਇੱਕ ਘੜੀ ਮਾਤਰ, ਇੱਕ ਨਿਮਕ ਮਾਤਰ ਸਮਾਂ ਵੀ ਕਿਉਂ ਪਰਮਾਤਮਾ ਵੱਲੋਂ ਮੁਖ ਮੋੜਨਾ ਹੈ? ਕਿਉਂ ਪਰਮਾਤਮਾ ਨੂੰ ਵਿਸਾਰਨਾ ਹੈ? ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਵਿਸਰੈ ਜੇ ਜੀਵਨ ਜੀਆ। ਜਿਸ ਰੱਬ ਦਾ ਦਿੱਤਾ ਹੋਇਆ ਜੀਵਨ ਦਾਨ ਤੂੰ ਜਿਉਂਦਾ ਪਿਆ, ਉਸ ਪਰਮਾਤਮਾ ਨੂੰ ਕਾਹਦੇ ਵਾਸਤੇ ਵਿਸਾਰਨਾ ਹੈ? ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀ ਹੈ। ਉਹ ਮਾਤਾ ਦੇ ਗਰਭ ਦੇ ਵਿੱਚ ਵੀ ਤੇਰੀ ਪਰਵਰਿਸ਼ ਕਰਦਾ ਰਿਹਾ ਹੈ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੂੰ ਕਿਉਂ ਵਿਸਾਰਨਾ ਹੈ, ਜੋ ਸਾਰੀਆਂ ਸੁੱਖਾਂ ਦਾ ਦਾਤਾ ਹੈ, ਜੋ ਹਰ ਦਾਤ ਦੇਣ ਵਾਲਾ ਹੈ, ਸਾਰੇ ਸੁੱਖ ਪ੍ਰਦਾਨ ਕਰਨ ਵਾਲਾ ਹੈ। ਨਿਮਕ ਮਾਤਰ ਸਮਾਂ ਵੀ ਪਰਮੇਸ਼ਰ ਨੂੰ ਵਿਸਾਰਨਾ ਨਾ ਕਰ। ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ। ਜਿਨ੍ਹਾਂ ਨੇ ਪਰਮੇਸ਼ਰ ਨੂੰ ਭਾਵਨਾ ਦੇ ਨਾਲ ਧਿਆਇਆ ਹੈ, ਉਹਨਾਂ ਦੀ ਸਰਬ ਪ੍ਰਕਾਰ ਕਲਿਆਣ ਹੋ ਗਈ, ਮੁਕਤੀ ਹੋ ਗਈ। ਸਾਰੇ ਬੰਧਨਾਂ ਮਹਾਰਾਜ ਕਹਿੰਦੇ ਉਹਨਾਂ ਦੇ ਪਰਮੇਸ਼ਰ ਨੇ ਕੱਟ ਦਿੱਤੇ ਹਨ। ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ। ਇਸ ਲਈ ਹਜੂਰ ਕਹਿੰਦੇ ਗੁਰਮੁਖ ਪਿਆਰੇ ਸਤਿਪੁਰਸ਼ਾਂ ਦੀ ਨਿਤ ਹੀ ਸੰਗਤ ਵਿੱਚ ਜਾ ਕੇ ਮੁਖ ਜੋੜਦੇ, ਭਾਵ ਆਪਣਾ ਮੁਖ ਸਨਮੁਖ ਕਰਕੇ ਬੈਠਦੇ ਹਨ। ਹਿਰਦਾ ਰੂਪੀ ਮੁਖੜਾ ਟਿਕਾ ਕਰਕੇ ਬੈਠਦੇ ਐ ਉਹ ਗੁਰਮੁਖ ਪਿਆਰੇ, ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਜੋ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਬ ਨੂੰ ਧਿਆਉਂਦੇ ਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਤ ਹੀ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਮੁਖ ਜੋੜੀਏ, ਆਪਣਾ ਮੁਖ ਜੋੜ ਕਰਕੇ ਬੈਠਦੇ ਐ। ਸਤ ਸੰਗਤ ਜੀ, ਜਿਵੇਂ ਜੁਵਾਰੀ ਚੌਹਾਂ ਪਾਸਿਆਂ ਤੇ ਬੈਠ ਕੇ ਜਿਹੜਾ ਆਪਣਾ ਮੂੰਹ ਹੁੰਦਾ ਨਾ, ਮੁਖ ਆਪਣਾ ਸਾਹਮਣੇ ਕਰਕੇ ਬੈਠਦੇ ਐ, ਐ ਧਿਆਨ ਪੂਰਾ ਟਿਕਾ ਕੇ। ਏਦਾਂ ਗੁਰਮੁਖਾਂ ਦਾ ਜੀਵਨ ਹੁੰਦਾ। ਉਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਕਦੇ ਇੱਧਰ ਉੱਧਰ ਨਹੀਂ ਭਟਕਦੇ, ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਦੇ ਹਨ। ਕੰਨਾਂ ਦੀ ਜਿਹੜੀ ਸੁਣਨ ਸ਼ਕਤੀ ਹੈ ਮਹਾਰਾਜ ਜੀ ਦੇ ਉਪਦੇਸ਼ ਦੇ ਵੱਲ ਧਾਰਨ ਕਰਕੇ ਰੱਖਦੇ ਐ। ਤੋ ਇਸ ਪ੍ਰਕਾਰ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਗੁਰੂ ਕੀ ਸੰਗਤ ਵਿੱਚ ਆ ਕੇ ਜੁੜਦੇ ਹਨ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਜੀ ਦੇ ਜਿਹੜੇ ਸੇਵਕ ਬਣ ਗਏ ਐ, ਉਹਨਾਂ ਦੇ ਸਾਰੇ ਦੁੱਖ, ਸਾਰੀਆਂ ਉਹਨਾਂ ਦੀਆਂ ਆਸਾਂ ਤ੍ਰਿਸ਼ਨਾਵਾਂ, ਹਉਮੈ ਦੇ ਰੋਗ ਸਭ ਪ੍ਰਮਾਤਮਾ ਨੇ ਦੂਰ ਕਰ ਦਿੱਤੇ ਹਨ। ਸਭ ਜਨ ਕੇ ਬੰਧਨ ਤੋੜੀਐ। ਕਿਉਂਕਿ ਪ੍ਰਮਾਤਮਾ ਨੇ ਆਪਣੇ ਪਿਆਰਿਆਂ ਦੇ ਸਾਰੇ ਬੰਧਨ ਤੋੜ ਦਿੱਤੇ ਹਨ। ਭਾਵੇਂ ਤ੍ਰਿਸ਼ਨਾ ਹੈ, ਭਾਵੇਂ ਹਉਮੈ ਹੈ, ਭਾਵੇਂ ਕਿਸੇ ਪ੍ਰਕਾਰ ਦੀ ਆਸਾ ਹੈ ਤੇ ਬੰਧਨ ਰੂਪੀ ਹੈ।
ਕੋਈ ਵੀ ਔਗਣ ਹੈ, ਕਿਸੇ ਪ੍ਰਕਾਰ ਦਾ ਕੋਈ ਵਿਕਾਰ ਹੈ, ਭਾਵੇਂ ਛੋਟਾ ਭਾਵੇਂ ਵੱਡਾ, ਸਾਧ ਸੰਗਤ ਜੀ ਹੈ ਬੰਧਨ ਰੂਪੀ ਹੈ। ਤੇ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਆਪਣੇ ਪਿਆਰੇ ਸੇਵਕ ਦਾਸ ਜਾਣ ਕਰਕੇ ਸਾਰੇ ਬੰਧਨ ਤੋੜ ਦਿੱਤੇ ਹਨ। ਹਰ ਕਿਰਪਾ ਤੇ ਹੋਆ ਹਰ ਭਗਤ। ਜੋ ਪ੍ਰਮਾਤਮਾ ਦਾ ਪਿਆਰਾ ਭਗਤ ਬਣਿਆ, ਉਹ ਪ੍ਰਮਾਤਮਾ ਦੀ ਕਿਰਪਾ ਕਰਕੇ ਬਣਿਆ। ਆਪਣੇ ਆਪ ਕੋਈ ਬਣੀ ਜਾਵੇ ਕਿ ਮੈਂ ਬੜਾ ਭਗਤ ਆ, ਮੈਂ ਬੜੀ ਭਗਤੀ ਕਰਦਾ, ਮੈਂ ਜੀ ਬ੍ਰਹਮ ਗਿਆਨੀ ਬਣ ਗਿਆ, ਮੈਂ ਸੰਤ ਬਣ ਗਿਆ, ਮਹਾਪੁਰਖ ਬਣ ਗਿਆ, ਨਹੀਂ। ਪ੍ਰਮਾਤਮਾ ਦੀ ਕਿਰਪਾ ਕਰਕੇ ਬਣੀਦਾ ਹੈ। ਵਾਹਿਗੁਰੂ ਜਿਨ੍ਹਾਂ ਨੂੰ ਕਿਰਪਾ ਕਰਕੇ ਬਣਾਵੇ, ਹਜੂਰ ਕਹਿੰਦੇ ਹਰ ਕਿਰਪਾ ਤੇ ਹੋਵਾ ਹਰ ਭਗਤ। ਪਰਮੇਸ਼ਰ ਦੀ ਕਿਰਪਾ ਕਰਕੇ ਹੀ ਜੀਵ ਪਰਮੇਸ਼ਰ ਦਾ ਭਗਤ ਬਣਿਆ ਹੈ। ਹਰ ਭਗਤ ਜਨਾ ਕੈ ਮੋਹ ਡਿਠੈ, ਜਗਤ ਤਰਿਆ ਸਭ ਲੋੜੀਐ। ਤੇ ਜਿਹੜਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਭਗਤ ਬਣਦਾ ਹੈ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਆਖ ਰਹੇ ਨੇ, ਉਹਨਾਂ ਦੇ ਮੁਖ ਭਾਵ ਉਹਨਾਂ ਦੇ ਦਰਸ਼ਨ ਸੰਸਾਰ ਕਰਕੇ ਉਹ ਸੰਸਾਰ ਤੋਂ ਤਰ ਜਾਂਦੇ ਆ। ਜਿਹੜਾ ਵੀ ਜੀਵ ਉਹਨਾਂ ਦੇ ਦਰਸ਼ਨ ਕਰ ਲੈਂਦਾ, ਜਗਤ ਤਰਨ ਦੀ ਸਾਧ ਸੰਗਤ ਜੀ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦੇ ਐ। ਇਸੇ ਪਰਮੇਸ਼ਰ ਦੇ ਪਿਆਰੇ ਭਗਤ ਜਨ ਉਹ ਅੰਮ੍ਰਿਤਮਈ ਦ੍ਰਿਸ਼ਟੀ ਵੀ ਪਾ ਦੇਣ ਤਾਂ ਵੀ ਜੀਵ ਦਾ ਭਲਾ ਹੋ ਜਾਂਦਾ ਹੈ। ਜਿਵੇਂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਜੀਵ ਦੇ ਸਾਰੇ ਪਾਪ ਕੀਤੇ ਹੋਏ ਗੁਨਾਹ ਬਖਸ਼ੇ ਜਾਂਦੇ ਐ। ਇਸੇ ਤਰ੍ਹਾਂ ਭਾਵੇਂ ਮੁਖ ਤੋਂ ਵਚਨ ਵੀ ਕੋਈ ਨਾ ਕਰਨ, ਜੇ ਕਿਤੇ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਫੁਰਨਾ ਵੀ ਕਰ ਲੈਣ ਨਾ ਸਾਧ ਸੰਗਤ ਜੀ, ਤਾਂ ਵੀ ਜੀਵ ਬਖਸ਼ਿਆ ਜਾਂਦਾ ਹੈ, ਤਾਂ ਵੀ ਜੀਵ ਤੇ ਕਿਰਪਾ ਹੋ ਜਾਂਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਭਗਤ ਜਨਾ ਕੇ ਮੋਹ ਡਿਠੈ, ਜਗਤ ਤਰਿਆ ਸਭ ਲੋੜੀ ਹੈ। ਕਹਿੰਦੇ ਹਨ ਕਿ ਸੰਸਾਰ ਦਾ ਤਰਨਾ ਹੋ ਜਾਂਦਾ ਹੈ, ਭਵ ਸਾਗਰ ਤੋਂ ਜਿਹੜੇ ਬੰਦਗੀ ਕਰਨ ਵਾਲੇ ਭਗਤਾਂ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨ ਕਰ ਲੈਂਦੇ, ਮੁਖ ਵੀ ਜਿਹੜੇ ਮੱਥੇ ਲੱਗ ਜਾਂਦੇ ਆ, ਭਾਵਨਾ ਦੇ ਨਾਲ ਦਰਸ਼ਨ ਕਰ ਲੈਂਦੇ ਹਨ। ਤੇ ਜਿਹੜਾ ਕੋਈ ਪਖੰਡੀ ਭਗਤ ਬਣਿਆ ਹੋਵੇ ਝੂਠਾ, ਉਹ ਭਾਵੇਂ ਸਾਧ ਸੰਗਤ ਜੀ ਬੜਾ ਉਪਦੇਸ਼ ਵੀ ਦੇ ਜਾਵੇ ਤਾਂ ਵੀ ਨਹੀਂ ਜੀਵ ਦਾ ਭਲਾ ਹੋ ਸਕਦਾ। ਪਰ ਜਿਹੜੇ ਪ੍ਰਮਾਤਮਾ ਦੀ ਕਿਰਪਾ ਦੁਆਰਾ ਭਗਤ ਬਣੇ ਆ, ਉਹਨਾਂ ਦੇ ਦਰਸ਼ਨ ਕਰਨੇ ਮਾਤਰ ਵੀ ਜੀਵਾਂ ਦਾ ਭਲਾ ਹੋ ਜਾਂਦਾ ਹੈ। ਐਸਾ ਪ੍ਰਮਾਤਮਾ ਨੇ ਉਹਨਾਂ ਨੂੰ ਸੋਭਾ, ਐਸੀ ਸੋਭਾ, ਐਸਾ ਜਸ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਗਾ, ਜਿਉ ਹੋਵੇ ਸਾਹਿਬ ਸਿਓ ਮੇਲ। ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ ਮੋਹ ਡਿਠੈ, ਜਗਤ ਤਰਿਆ ਸਭ ਲੋੜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।